ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ ਐਵਨ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 14 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਦੇ ਵਿੱਚ ਪਿਛਲੇ 30 ਤੋਂ ਵੱਧ ਸਾਲਾਂ ਤੋਂ ਲਗਾਤਾਰ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415-909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਵਿਕਰਜ਼, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਵਾਲੇ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ ਐਂਟੀਡਿਊਬ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਲੈ ਕੇ ਉਹਨਾਂ ਦੀ ਜਿਹੜੀ ਇੰਡਾਈਟਮੈਂਟ ਆ ਉਹ ਆਲਰੇਡੀ ਸ਼ੁਰੂ ਹੋ ਚੁੱਕੀ ਹੈਗੀ ਆ। ਮਿਆਮੀ ਦੇ ਵਿੱਚ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਕਾਊਂਟ ਦੇ ਉੱਤੇ ਚਾਰਜ ਕੀਤਾ ਗਿਆ 37 ਕਾਊਂਟਸ, ਉੱਥੇ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਇਹਦੇ ਨਾਲ ਐਗਰੀ ਨਹੀਂ ਕਰਦਾ, ਵੀ ਮੈਂ ਗਿਲਟੀ ਨਹੀਂ ਹੈਗਾ ਆ। ਸੋ ਇਹ 3 ਮਹੀਨਿਆਂ ਦੇ ਵਿੱਚ ਇੱਕ ਦੂਸਰਾ ਕ੍ਰਿਮੀਨਲ ਚਾਰਜਸ ਵਾਲਾ ਕੇਸ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਤੇ। 37 ਫੈਡਰਲ ਕਾਊਂਟਸ ਉਹਨਾਂ ਦੇ ਉੱਤੇ ਲਾਏ ਗਏ ਆ ਕਲਾਸੀਫਾਈਡ ਡਾਕੂਮੈਂਟਸ ਨੂੰ ਲੈ ਕੇ। ਇਸ ਤੋਂ ਬਿਨਾਂ ਇੱਕ $5 ਮਿਲੀਅਨ ਦਾ ਸਿਵਲ ਲਾਸੂਟ, ਜੋ ਸਿਵਲ ਜੱਜਮੈਂਟ ਆ ਸੈਕਸ਼ੂਅਲ ਅਬਿਊਜ਼ ਦੇ ਸੰਬੰਧ ਦੇ ਵਿੱਚ, ਅਪ੍ਰੈਲ ਮਹੀਨੇ ਦੇ ਵਿੱਚ ਉਹ ਵੀ ਉਹਨਾਂ ਦੇ ਅਗੇਂਸਟ ਲਾਈ ਗਈ ਸੀ। ਹੋਰ 2 ਕ੍ਰਿਮੀਨਲ ਇਨਵੈਸਟੀਗੇਸ਼ਨ ਇਸ ਸੰਬੰਧ ਦੇ ਵਿੱਚ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਇੱਕ ਤਰ੍ਹਾਂ ਦੀ ਲਟਕ ਰਹੀ ਹੈਗੀ ਆ। ਸੋ ਦੇਖਦੇ ਆ ਇਹਦੇ ਵਿੱਚ ਕੀ ਬਣਦਾ ਆ, ਪਰ ਜ਼ੋਰ ਪੂਰਾ ਲੱਗਾ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਇੰਡਾਈਟ ਹੋ ਜਾਣ ਤੇ ਜੋ ਇਲੈਕਸ਼ਨ ਆ ਅਗਲੇ ਸਾਲ ਉਹਦੇ ਵਿੱਚ ਉਹ ਨਾ ਆ ਸਕਣ। ਅੱਜ ਦੀ ਡੇਟ ਦੇ ਵਿੱਚ ਵੀ ਜੇ ਜਿੰਨੇ ਵੀ GOP ਦੇ ਰਿਪਬਲਿਕਨ ਕੈਂਡੀਡੇਟਸ ਵੱਲ ਦੇਖੀਏ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜੋ ਸਟਰੈਂਥ ਆ ਉਹ ਸਭ ਤੋਂ ਉੱਪਰ ਹੈਗੀ ਆ। ਫਲੋਰੀਡਾ ਗਵਰਨਰ ਰੌਨ ਡੀਸੈਂਟਿਸ ਨੇ ਵੀ ਐਡ ਜਿਹੜੀ ਆ ਪੁੱਟ ਕੀਤੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਹੱਕ ਦੇ ਵਿੱਚ। ਤੇ ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਪੂਰੇ ਜ਼ੋਰ ਸ਼ੋਰ ਦੇ ਨਾਲ ਆਪਣੀ ਜੋ ਕੈਂਪੇਨ ਆ ਉਹ ਕਰ ਰਹੇ ਹੈਗੇ ਆ। ਉਹਦੇ ਵਿੱਚ ਉਹਨਾਂ ਨੇ ਕੱਲ ਇੱਕ ਮਿਆਮੀ ਦੇ ਵਿੱਚ ਉਹਨਾਂ ਦਾ ਰੈਸਟੋਰੈਂਟ ਹੈਗਾ, ਸਾਊਥ ਅਮਰੀਕਨ ਰੈਸਟੋਰੈਂਟ, ਬਹੁਤ ਪੋਪੂਲਰ ਹੈਗਾ। ਉੱਥੇ ਜਾ ਕੇ ਜੋ ਸਾਊਥ ਅਮਰੀਕਨ ਜਾਂ ਲਟੀਨਾ ਅਮਰੀਕਨ ਲੋਕ ਆ ਉਹਨਾਂ ਦੀ ਸਪੋਰਟ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਹੱਕ ਦੇ ਵਿੱਚ ਪਹੁੰਚੇ ਹੋਏ ਸੀ। ਇਹਦੇ ਵਿੱਚ ਉਹਨਾਂ ਨੇ ਲੈਟਿਨ ਅਮਰੀਕਾ ਦੇ ਵਿੱਚ ਜੋ ਕਰਪਸ਼ਨ ਹੋ ਰਹੀ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਸਾਰੇ ਹੀ ਲੋਕਾਂ ਦੇ ਨਾਲ ਗੱਲਬਾਤ ਕੀਤੀ। ਸੋ ਯੂਜ਼ਲੀ ਕੀ ਹੁੰਦਾ, ਮੋਸਟਲੀ ਜੋ ਲੈਟਿਨ ਅਮਰੀਕਾ ਦੇ ਲੋਕ ਆ, ਈਵਨ ਸਪੈਨਿਸ਼ ਵੀ ਬਹੁਤ ਕੰਜ਼ਰਵੇਟਿਵ ਹੈਗੇ ਆ, ਕਿਉਂਕਿ ਉਹ ਧਾਰਮਿਕ ਵੀ ਕਈ ਹੈਗੇ ਆ, ਕੈਥੋਲਿਕ ਆ। ਬਾਕੀ ਇਸ਼ੂਜ਼ ਨੂੰ ਲੈ ਕੇ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਜੋ ਰਿਪਬਲਿਕਨਸ ਦੇ ਨਾਲ ਮਿਲਦੀਆਂ ਹੈਗੀਆਂ। ਸੋ ਇੱਕ ਤਰ੍ਹਾਂ ਦੇ ਨਾਲ ਆਪਣੀ ਉਹ ਸਟਰੈਂਥ ਵੀ ਲੋਕਾਂ ਦੇ ਵਿੱਚ ਜਾ ਕੇ ਇਕੱਠੀ ਕਰ ਰਹੇ ਹੈਗੇ ਆ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਮਰੀਕਾ ਤੇ ਚੀਨ ਦੇ ਸਬੰਧਾਂ ਦੀ। ਹੁਣ ਅਮਰੀਕਾ ਦੇ ਵਿੱਚ ਚੀਨ ਨੂੰ ਇਕਨੋਮਿਕ ਫਰੰਟ ਦੇ ਉੱਤੇ ਤਕੜਾ ਝਟਕਾ ਦਿੱਤਾ ਗਿਆ। US ਸੈਨੇਟ ਨੇ ਇੱਕ ਨਵੇਂ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ। ਇਹਦੇ ਮੁਤਾਬਕ ਚੀਨ ਨੂੰ ਹੁਣ ਅਮਰੀਕਾ
ਕਿਸੇ ਵੀ ਸੂਰਤ ਦੇ ਵਿੱਚ ਵਿਕਾਸਸ਼ੀਲ ਦੇਸ਼ ਯਾਨੀ ਕਿ ਡਿਵੈਲਪਿੰਗ ਕੰਟਰੀ ਜਿਹੜਾ ਦਰਜਾ ਉਹ ਨਹੀਂ ਦੇਊਗਾ। ਅਮਰੀਕਾ ਨੇ ਇਸ ਕਦਮ ਦਾ ਚੀਨ ਦੀ ਇਕੋਨਮੀ ਦੇ ਉੱਤੇ ਜ਼ਬਰਦਸਤ ਅਸਰ ਪੈ ਸਕਦਾ। ਵਰਲਡ ਬੈਂਕ ਤੇ ਦੂਜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਜਿਹੜੇ ਨੇ ਉਹ ਹੁਣ ਆਸਾਨੀ ਦੇ ਨਾਲ ਜਿਹੜੇ ਆ ਉਹ ਘੱਟ ਵਿਆਜ ਤੇ ਜਾਂ ਜਿਹੜੇ ਲੋਨ ਆ ਉਹ ਚੀਨ ਨਹੀਂ ਲੈ ਸਕੂਗਾ। ਚੀਨ ਡਿਵੈਲਪਿੰਗ ਕੰਟਰੀ ਸਟੇਟਸ ਦੀ ਵਜ੍ਹਾ ਨਾਲ ਖੁਦ ਤਾਂ ਜਿਹੜਾ ਉਹ ਕਰਜ਼ ਲੈਂਦਾ ਸੀਗਾ, ਪਰ ਗਰੀਬ ਦੇਸ਼ਾਂ ਨੂੰ ਕਰੜੀਆਂ ਸ਼ਰਤਾਂ ਉੱਤੇ, ਸਖਤ ਸ਼ਰਤਾਂ ਉੱਤੇ ਜਿਹੜਾ ਕਰਜ਼ ਆ ਉਹ ਦਿੰਦਾ ਸੀਗਾ। ਜੇਕਰ ਦੇਖਿਆ ਜਾਵੇ ਤਾਂ ਚੀਨ ਨੇ ਕਈ ਦੇਸ਼ਾਂ ਨੂੰ ਫਸਾਇਆ ਵੀ ਹੈ। 2017 ਦੇ ਵਿੱਚ GDP ਗਰੋਥ ਜਿਹੜੀ ਹੈ ਚੀਨ ਦੀ ਉਹ 6.95 ਸੀਗੀ, ਜਿਹੜੀ ਕਿ 2027 ਦੇ ਵਿੱਚ ਆ ਸਕਦੀ ਹੈ 4.63 ਤੇ। ਇਸੇ ਤਰ੍ਹਾਂ ਜੇ ਮਾਲੀ ਚਾਲੂ ਵਰੇ ਵਿੱਤੀ ਦੇ ਵਿੱਚ ਆਖੀਏ ਤਾਂ ਇਹ 4.4 ਤੱਕ ਜਿਹੜੀ ਆ ਉਹ ਰਹਿ ਸਕਦੀ ਹੈ। ਅਮਰੀਕਾ ਦੇ ਵਿੱਚ ਜਿੰਨੇ ਵੀ ਮੈਂਬਰ ਪਾਰਲੀਮੈਂਟ ਸੀਗੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ, ਉਹਨਾਂ ਨੇ ਸਾਰਿਆਂ ਨੇ ਇਸ ਬਿੱਲ ਦੇ ਉੱਤੇ ਜਿਹੜੀ ਆ ਉਹ ਮੋਹਰ ਲਾਈ ਹੈ। ਉਹ ਕਹਿੰਦੇ ਕਿ ਸਾਡਾ ਸਾਰਿਆਂ ਦਾ ਮਕਸਦ ਹੀ ਚੀਨ ਉੱਤੇ ਲਗਾਮ ਲਾਉਣਾ ਹੈ। ਦੱਸਿਆ ਗਿਆ ਹੈ ਕਿ ਸਾਰੇ 415 ਜਿੰਨੇ ਵੀ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਸ ਬਿੱਲ ਉੱਤੇ ਮੋਹਰ ਲਾਈ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਚਾਈਨਾ ਇਜ਼ ਨਾਟ ਅ ਡਿਵੈਲਪਿੰਗ ਕੰਟਰੀ ਐਕਟ ਦਾ ਫੇਵਰ ਹੈ ਜਿਹੜਾ ਉਹਨਾਂ ਨੇ ਸਾਰਿਆਂ ਨੇ ਕੀਤਾ। ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਉਧਰ ਚੀਨ ਨੇ ਵੀ ਅਮਰੀਕਾ ਨੂੰ ਕਿਹਾ ਹੈ ਕਿ ਤਾਈਵਾਨ ਦੇ ਮਾਮਲੇ ਦੇ ਵਿੱਚ ਜਿਹੜੀ ਅਮਰੀਕਾ ਤੇ ਚੀਨ ਦੀ ਤਲਖੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਚੀਨ ਦੇ ਵਿਦੇਸ਼ ਮੰਤਰੀ ਕਿਵਨ ਗੈਂਗ ਤੇ ਅਮਰੀਕਾ ਦੇ ਫੋਰਨ ਮਿਨਿਸਟਰ ਐਂਟਨੀ ਬਲਿੰਕਨ ਨੇ ਇਹ ਗੱਲ ਫੋਨ ਦੇ ਉੱਤੇ ਜਦੋਂ ਗੱਲਬਾਤ ਕੀਤੀ ਤਾਂ ਦੱਸਿਆ ਗਿਆ ਹੈ ਕਿ ਫੋਰਨ ਮਿਨਿਸਟਰ ਨੇ ਬਲਿੰਕਨ ਨੂੰ ਸਾਫ਼ ਤੌਰ ਤੇ ਕਿਹਾ ਕਿ ਉਹ ਤਾਈਵਾਨ ਵਿਵਾਦ ਤੋਂ ਦੂਰ ਰਹੇ। ਚੀਨ ਇਹ ਗੱਲ ਮੰਨਦਾ ਹੈ ਕਿ ਅਮਰੀਕਾ ਉਹਦੇ ਘਰੇਲੂ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਹੈ ਉਹ ਲਗਾਤਾਰ ਕਰਦਾ ਹੈ ਤੇ ਇਹ ਦਖਲਅੰਦਾਜ਼ੀ ਵੱਧਦੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਗੈਂਗ ਤੇ ਬਲਿੰਕਨ ਦੀ ਜਿਹੜੀ ਹੈ ਗੱਲਬਾਤ ਉਹ ਕੋਈ ਚੰਗੇ ਤੇ ਸੁਖਾਵੇਂ ਮਾਹੌਲ ਦੇ ਵਿੱਚ ਨਹੀਂ ਹੋਈ। ਇਹਦੀ ਵਜ੍ਹਾ ਇਹ ਹੈ ਕਿ ਤਾਈਵਾਨ ਦੀ ਜਿਹੜੀ ਸਮੁੰਦਰੀ ਸਰਹੱਦੀ ਸੀਮਾ ਜਿਹੜੀ ਆ, ਸਰਹੱਦ ਜਿਹੜੀ ਆ, ਉਹਦੇ ਵਿੱਚ ਲਗਾਤਾਰ ਚੀਨ ਜਿਹੜੇ ਆ ਉਹਨੇ ਏਅਰ ਸਪੇਸ ਦੇ ਵਿੱਚ ਜਾਂ ਕਹਿ ਲਓ ਕਿ ਸਰਹੱਦਾਂ ਜਿਹੜੀਆਂ ਸਮੁੰਦਰੀ ਸਰਹੱਦਾਂ ਨੇ ਉਹਨਾਂ ਦੇ ਵਿੱਚ ਲਗਾਤਾਰ ਚੀਨ ਜਿਹੜਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਅਮਰੀਕੀ ਨੇਵੀ ਨੇ ਵੀ ਇੱਥੇ 2 ਵਾਰਸ਼ਿਪ ਜਿਹੜੇ ਆ ਉਹ ਤੈਨਾਤ ਕਰਕੇ ਉਹਦੇ ਇਰਾਦਿਆਂ ਉੱਤੇ ਜਿਹੜਾ ਪਾਣੀ ਆ ਉਹ ਫੇਰ ਦਿੱਤਾ ਹੈ। ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਦੇ ਵਿੱਚ ਜਦੋਂ ਨੈਂਸੀ ਪਲੋਸੀ ਜਿਹੜੇ ਕਿ ਸਪੀਕਰ ਸੀਗੇ ਉਹ ਤਾਈਵਾਨ ਗਏ ਸੀਗੇ ਤਾਂ ਚੀਨ ਨੇ ਉਹਨਾਂ ਦਾ ਪਲੇਨ ਤੱਕ ਰੋਕਣ ਦੀ ਧਮਕੀ ਦਿੱਤੀ ਸੀ, ਹਾਲਾਂਕਿ ਉਹ ਕੁਝ ਕਰ ਨਹੀਂ ਸਕਿਆ ਸੀ। ਪਰ ਇੱਕ ਵਾਰ ਫਿਰ ਤੋਂ ਦੋਨਾਂ ਦੇਸ਼ਾਂ ਦੇ ਮੁਲਕਾਂ ਦੇ ਵਿੱਚ ਜਿਹੜੀ ਕੜਵਾਹਟ ਹੈ, ਜਿਹੜਾ ਤਣਾਅ ਹੈ, ਉਹ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ। ਇਹਦੇ 2 ਕਾਰਨ ਵੱਡੇ ਨੇ। ਲੰਘੇ ਦਿਨਾਂ ਦੇ ਵਿੱਚ ਡਿਵੈਲਪਿੰਗ ਕੰਟਰੀ ਦਾ ਜਿਹੜਾ ਉਹ ਖਿਤਾਬ ਲੈ ਲੈਣਾ ਜਾਂ ਜਿਹੜਾ ਦਰਜਾ ਸੀ ਉਹ ਪਿੱਛੇ ਲੈ ਲੈਣਾ। ਦੂਜਾ ਤਾਈਵਾਨ ਦੇ ਮਸਲੇ ਦੇ ਉੱਤੇ ਅਮਰੀਕਾ ਵੱਲੋਂ ਤਾਈਵਾਨ ਨੂੰ ਲਗਾਤਾਰ ਡਿਫੈਂਡ ਕਰਨਾ। ਜੀ ਬਿਲਕੁਲ। ਚਾਈਨਾ ਦਾ ਜੋ ਇਕੋਨਮੀ ਆ ਉਹ ਬਹੁਤ ਬੁਰੀ ਹੈਗੀ ਆ ਇਸ ਟਾਈਮ ਦੇ ਉੱਤੇ। ਬਹੁਤ ਸਾਰੇ ਪੰਜਾਬੀ ਮੂਲ ਦੇ ਵੀ ਜਿਹੜੇ ਕਮਿਊਨਿਸਟ ਟਾਈਪ ਦੇ ਲੋਕ ਆ, ਉਹ ਹਮੇਸ਼ਾ ਹੀ ਉਹਨਾਂ ਦੀ ਚਾਈਨਾ ਦੀ ਬੜੀ ਬਹਾਦਰੀ ਦੀ ਗੱਲ ਕਰਦੇ ਰਹਿੰਦੇ ਆ ਵੀ ਜੀ ਚਾਈਨਾ ਵਾਲੇ ਹੁਣ ਸੁਪਰ ਪਾਵਰ ਬਣ ਜੂਗੇ ਆਉਣ ਵਾਲੇ ਸਾਲਾਂ ਦੇ ਵਿੱਚ ਤੇ ਅਮਰੀਕਾ ਥੱਲੇ ਲੱਗ ਜੂਗਾ। ਚਾਈਨਾ ਦਾ ਇੰਨਾ ਬੁਰਾ ਹਾਲ ਆ, ਕਹਿੰਦੇ ਵੀ ਉਹਦਾ ਅਸਰ ਅਮਰੀਕਾ ਦੇ ਉੱਤੇ ਵੀ ਪਊਗਾ। ਵਾਲ ਸਟਰੀਟ ਜਰਨਲ ਨੇ ਇਹ ਦੱਸਿਆ। ਉਹਨਾਂ ਦੇ ਮੁਤਾਬਕ ਕਹਿੰਦੇ ਵੀ ਚਾਈਨਾ ਕੋਵਿਡ ਤੋਂ ਬਾਅਦ ਰਿਕਵਰ ਪੂਰੀ ਤਰ੍ਹਾਂ ਹੋ ਹੀ ਨਹੀਂ ਸਕਿਆ। ਉਹਨਾਂ ਦੀ ਜੋ ਇੰਡਸਟਰੀਅਲ ਪ੍ਰੋਡਕਸ਼ਨ ਹੈਗੀ ਆ ਉਹ ਬਹੁਤ ਹੀ ਮਾੜੀ ਹੈਗੀ ਆ ਤੇ ਇੰਪੋਰਟ ਤੇ ਐਕਸਪੋਰਟ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਜੋ ਸਲੋ ਹੋ ਗਿਆ ਆ। ਜਿੱਥੇ ਮਰਜ਼ੀ ਦੇਖੋ ਤੁਸੀਂ, ਕਹਿੰਦੇ ਭਈ ਕਰਜ਼ਾ ਹੀ ਕਰਜ਼ਾ ਆ। 30% ਡੈਪਟ ਆ ਉਹਨਾਂ ਦੇ, ਕਰਜ਼ਾ ਆ ਉਹਨਾਂ ਦੀ ਇਕੋਨਮੀ ਦਾ। ਜੋ ਟ੍ਰੇਡਿੰਗ ਪਾਰਟਨਰਸ ਆ ਉਹ ਅਪਸੈਟ ਹੈਗੇ ਉਹਨਾਂ ਤੋਂ, ਖਾਸ ਕਰਕੇ ਹਿਊਮਨ ਰਾਈਟਸ ਵਿਊਜ਼ ਨੂੰ ਲੈ ਕੇ, ਕਲਾਈਮੇਟ ਚੇਂਜ ਨੂੰ ਲੈ ਕੇ। ਸੋ ਚਾਈਨਾ ਦੀ ਜਿਹੜੀ ਕੰਡੀਸ਼ਨ ਆ ਉਹ ਬਾਹਲੀ ਗੁੱਡ ਨਹੀਂ। ਦੂਸਰੇ ਪਾਸੇ ਉਹ ਰਸ਼ੀਆ ਦਾ ਸਾਥ ਦੇ ਰਿਹਾ। ਉਹਦੇ ਨਾਲ ਜੋ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਮੁਲਕ ਆ ਉਹ ਵੀ ਪਿੱਛੇ ਹਟ ਗਏ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕਿ ਕਈ ਮੁਲਕਾਂ ਨੂੰ ਤਾਂ ਇਹਨਾਂ ਨੇ ਬੈਂਕਰਪਟ ਕਰਤਾ, ਜਿਨ੍ਹਾਂ ਦੇ ਵਿੱਚੋਂ ਸ਼੍ਰੀਲੰਕਾ ਇੱਕ ਹੈਗਾ ਆ। ਕਿਸ ਤਰ੍ਹਾਂ ਉਹਨਾਂ ਦੇ ਉੱਤੇ ਇਹਨਾਂ ਨੇ ਪੈਸੇ ਜ਼ਿਆਦਾ ਖਰਚ ਕੇ ਤੇ ਮੁੜ ਕੇ ਉਹ ਕੰਟਰੀ ਜਿਹੜਾ ਆ ਬੈਂਕਰਪਟ ਹੋ ਗਿਆ। ਸੋ ਚਾਈਨਾ ਵਾਲੇ ਕੋਸ਼ਿਸ਼ ਤਾਂ ਕਰ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਵੀ ਆਪਾਂ ਜਿੰਨੇ ਵੀ ਦੁਨੀਆ ਦੇ ਮੁਲਕ ਆ ਉਹਨਾਂ ਨਾਲ ਰਲ ਕੇ ਇਕੋਨਮੀ ਨੂੰ ਅਪ ਕਰ ਸਕੀਏ, ਕਿਉਂਕਿ ਚਾਈਨਾ ਦੀ ਇਕੋਨਮੀ ਪੂਰੀ ਗਲੋਬਲ ਦੇ ਉੱਤੇ, ਗਲੋਬਲ ਮੁਲਕ ਜੋ ਆ ਸਾਰੀ ਦੁਨੀਆ ਦੇ ਉੱਤੇ ਡਿਪੈਂਡੈਂਟ ਸੀਗੀ। ਪਰ ਹੁਣ ਜੇ ਇੰਨੇ ਮੁਲਕ ਉਹ ਤੋਂ ਪਿੱਛੇ ਹਟ ਰਹੇ ਆ ਤੇ ਇਹਦਾ ਅਸਰ ਚਾਈਨਾ ਦੇ ਉੱਤੇ ਬਹੁਤ ਜ਼ਿਆਦਾ ਪੈਣ ਜਾ ਰਿਹਾ ਹੈਗਾ ਆ। ਕਹਿੰਦੇ ਭਈ ਦੁਨੀਆ ਦੇ ਫ੍ਰੀ ਟ੍ਰੇਡ ਤੇ ਟਰਸਟ ਦੇ ਵਿੱਚ ਚਾਈਨਾ ਦੀ ਜੋ ਪ੍ਰੋਬਲਮ ਆ ਉਹ ਇੰਨੀ ਸੌਖੀ ਨਹੀਂ ਹੋਊਗੀ ਸੋਲਵ ਕਰਨ ਨੂੰ।
ਚਾਈਨਾਜ਼ ਦਾ ਇਕਨੋਮਿਕ ਮਾਡਲ ਜੋ ਸੀ ਉਹ ਦੁਨੀਆ ਦੇ ਵਿੱਚ ਗਲੋਬਲਾਈਜੇਸ਼ਨ ਦੇ ਬੇਸ ਦੇ ਉੱਤੇ ਬਣਿਆ ਹੋਇਆ ਸੀ। ਸੋ ਹੁਣ ਜੋ ਯੂਕਰੇਨ ਤੇ ਰਸ਼ੀਆ ਦੀ ਲੜਾਈ ਹੋਈ ਆ ਉਹਨੂੰ ਲੈ ਕੇ ਚਾਈਨਾ ਵਾਲੇ ਜੋ ਆ ਸਾਥ ਦੇ ਰਹੇ ਰਸ਼ੀਆ ਦਾ। ਇਸ ਤੋਂ ਬਿਨਾਂ ਅਮਰੀਕਨ, ਖਾਸ ਕਰਕੇ ਨਾਰਥ ਅਮਰੀਕਨ, ਕੱਲਾ ਨਾਰਥ ਅਮਰੀਕਾ ਨਹੀਂ ਪੂਰੀ ਦੁਨੀਆ ਨੂੰ ਗੁੱਸਾ ਵੀ ਬਹੁਤ ਆ ਜੋ ਕਰੋਨਾ ਵਾਇਰਸ ਨੂੰ ਲੈ ਕੇ। ਹੁਣ ਤਾਂ ਬਹੁਤ ਸਾਰੇ ਇਹ ਰਿਸਰਚ ਰਿਪੋਰਟਸ ਵੀ ਆ ਗਈਆਂ ਵੀ ਕਿੱਥੋਂ ਓਰੀਜੀਨੇਟ ਹੋਈ ਹੈਗੀ ਆ, ਵੀ ਉਹਨਾਂ ਨੇ ਪਹਿਲਾਂ ਜੋ ਐਕਟ ਨਹੀਂ ਕੀਤਾ। ਤੇ ਪਿਛਲੇ ਸਮੇਂ ਦੇ ਦੌਰਾਨ ਚਾਈਨਾ ਨੇ ਲੋਕਡਾਊਨ ਬਹੁਤ ਜ਼ਿਆਦਾ ਰੱਖਿਆ। ਲੋਕਾਂ ਦਾ ਜੋ ਕੰਪਨੀਆਂ ਸੀਗੀਆਂ ਉਹ ਸਾਰੀਆਂ ਸ਼ਟਡਾਊਨ ਹੋ ਗਈਆਂ ਬਹੁਤ ਲੰਮੇ ਸਮੇਂ ਦੇ ਲਈ। ਸੋ ਜੇ ਦੱਸਿਆ ਜਾਵੇ ਕਹਿੰਦੇ ਵੀ ਚਾਈਨਾ ਦਾ ਇੰਪੋਰਟ ਏਸ਼ੀਆ ਤੋਂ 50.7% ਸੀ। ਸੋ ਉਹ ਜੋ ਪਿਛਲੇ ਸਾਲ, ਜੋ ਕਿ 70% 2013 ਸਾਲ ਨਾਲੋਂ ਡਾਊਨ ਆ। ਸੋ ਇਹਦਾ ਅਸਰ ਤੁਸੀਂ ਦੇਖ ਸਕਦੇ ਆ ਵੀ ਕਿੰਨਾ ਜ਼ਿਆਦਾ ਇਹ ਪੂਰੀ ਦੁਨੀਆ ਦੇ ਉੱਤੇ ਪਊਗਾ, ਖਾਸ ਕਰਕੇ ਚਾਈਨਾ ਦੇ ਉੱਤੇ। ਜੀ ਬਿਲਕੁਲ। ਸੋ ਚਾਈਨਾ ਦੇ ਇਸ ਜਿਹੜੇ ਸਸਤੇ ਕਰਜ਼ੇ ਵਾਲੇ ਜਾਲ ਦੇ ਵਿੱਚ, ਮਕੜ ਜਾਲ ਦੇ ਵਿੱਚ ਸ਼੍ਰੀਲੰਕਾ ਤੇ ਪਾਕਿਸਤਾਨ ਤੋਂ ਇਲਾਵਾ ਕਈ ਅਫਰੀਕੀ ਦੇਸ਼ ਵੀ ਜਿਹੜੇ ਆ ਉਹ ਫਸੇ ਹੋਏ ਆ। ਸੋ ਚਾਈਨਾ ਨੇ ਪੈਰ ਤਾਂ ਬਹੁਤ ਪਸਾਰੇ ਸੀ, ਪਰ ਕਈ ਵਾਰੀ ਅੱਗਾ ਦੌੜ ਤੇ ਪਿੱਛਾ ਚੌੜ ਵੀ ਹੋ ਜਾਂਦਾ। ਆਪਾਂ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਜੀ। ਅਗਲੀ ਖਬਰ ਜਿਹੜੀ ਆ ਉਹ ਐਥਨਸ ਤੋਂ ਆ ਰਹੀ ਆ। ਇੱਥੇ ਬੜੀ ਮੰਦਭਾਗੀ ਇੱਕ ਜਿਹੜੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਕਿ ਮੈਡੀਟੇਰੀਅਨ ਸੀ, ਜਿਹੜਾ ਭੂ-ਮੱਧ ਸਾਗਰ ਆ, ਉੱਥੇ ਗ੍ਰੀਸ ਦੇ ਤਕਰੀਬਨ 54 ਮੀਲ ਦੂਰ ਗ੍ਰੀਸ ਦੇ ਪਾਇਲੋਸ ਜਿਹੜਾ ਤੱਟ ਹੈ ਉੱਥੋਂ 55 ਮੀਲ ਦੂਰ ਇੱਕ ਜਿਹੜੀ ਕਿਸ਼ਤੀ ਹੈ ਜਿਹੜੀ ਕਿ ਮਾਈਗਰੈਂਟਸ ਨੂੰ ਲਿਜਾ ਰਹੀ ਸੀ, ਉਹ ਡੁੱਬ ਗਈ ਆ। ਤੇ ਇਹਦੇ ਕਰਕੇ 78 ਜਾਣੇ ਜਿਹੜੇ ਨੇ ਉਹ ਮਾਰੇ ਗਏ ਨੇ, 104 ਜਣਿਆਂ ਨੂੰ ਬਚਾ ਵੀ ਲਿਆ। ਦੱਸਿਆ ਜਾ ਰਿਹਾ ਕਿ ਇਸ ਕਿਸ਼ਤੀ ਦੇ ਵਿੱਚ 500 ਦੇ ਕਰੀਬ ਲੋਕ ਜਿਹੜੇ ਆ ਉਹ ਸਵਾਰ ਸਨ ਜਦੋਂ ਇਹ ਇੱਥੋਂ ਚੱਲੀ ਹੈ। ਤੇ ਉਸ ਤੋਂ ਬਾਅਦ ਕਲਮੱਤਾ ਦੇ ਜਿਹੜਾ ਪੋਰਟ ਹੈ ਉੱਥੇ ਇਹਨਾਂ ਨੂੰ ਪਹੁੰਚਾਇਆ ਗਿਆ, ਜਿੰਨੇ ਵੀ ਲੋਕ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਹੁਣ ਗ੍ਰੀਸ ਦੇ ਜਿਹੜੇ ਕੋਸਟ ਗਾਰਡ ਨੇ ਉਹ ਲੱਗੇ ਹੋਏ ਨੇ ਰੈਸਕਿਊ ਆਪਰੇਸ਼ਨਸ ਦੇ ਵਿੱਚ। ਤੇ ਇਸ ਤੋਂ ਇਲਾਵਾ ਗ੍ਰੀਸ ਦੀ ਜਿਹੜੀ ਨੇਵੀ ਹੈ ਉਹ ਲੱਗੀ ਹੋਈ ਹੈ। ਮਿਲਟਰੀ ਟਰਾਂਸਪੋਰਟ ਪਲਾਨ ਲੱਗੇ ਹੋਏ ਨੇ ਜਿਹੜੇ ਉਹ ਮਾਫ ਕਰਨਾ ਪਲੇਨ ਲੱਗੇ ਹੋਏ ਨੇ ਜਿਹੜੇ ਏਅਰਫੋਰਸ ਦੇ ਹੈਲੀਕਾਪਟਰ ਨੇ ਰੈਸਕਿਊ ਆਪਰੇਸ਼ਨ ਕਰ ਰਹੇ ਨੇ। ਪਰ ਦੱਸਿਆ ਜਾ ਰਿਹਾ ਕਿ ਜਿਹੜਾ ਮੌਤਾਂ ਦਾ ਅੰਕੜਾ ਵਾ ਉਹ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ। ਇਹਨਾਂ ਨੂੰ ਜਿੰਨੇ ਵੀ ਸਰਵਾਈਵਰਸ ਨੇ, ਜਿੰਨੇ ਵੀ ਬਚੇ ਹੋਏ ਲੋਕ ਨੇ ਜਿਨ੍ਹਾਂ ਨੂੰ ਪਾਣੀ ਦੇ ਵਿੱਚੋਂ ਬਚਾਇਆ ਗਿਆ, ਉਹਨਾਂ ਨੂੰ ਕਲਾਮਾਤਾ ਜਿਹੜਾ ਇੱਥੋਂ ਦਾ ਸਿਟੀ ਹੈ ਇੱਕ ਸਦਰਨ ਗ੍ਰੀਸ ਦਾ, ਉੱਥੇ ਪਹੁੰਚਾਇਆ ਗਿਆ। ਸੋ ਇਸ ਜਿਹੜੀ ਕਿਸ਼ਤੀ ਹੈ ਉਹ ਮਾਈਗਰੈਂਟਸ ਨੂੰ ਲਿਜਾ ਰਹੀ ਸੀਗੀ, ਜਿਨ੍ਹਾਂ ਦੇ ਵਿੱਚੋਂ 78 ਦੇ ਮਾਰੇ ਜਾਣ ਤੇ ਹਾਲੇ ਪੁਸ਼ਟੀ ਹੋਈ ਹੈ। 104 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ। ਮੰਨਿਆ ਜਾ ਰਿਹਾ ਕਿ ਜਦੋਂ ਇਹ ਕਿਸ਼ਤੀ ਤੁਰੀ ਸੀ ਤਾਂ ਉਦੋਂ ਇਹਦੇ ਵਿੱਚ 650 ਦੇ ਕਰੀਬ ਲੋਕ ਜਿਹੜੇ ਆ ਉਹ ਸਵਾਰ ਸਨ ਤੇ ਦੂਜਿਆਂ ਦੀ ਜਿਹੜੀ ਭਾਲ ਆ ਉਹ ਕੀਤੀ ਜਾ ਰਹੀ ਹੈ। ਜੀ ਬਹੁਤ ਹੀ ਮਾੜੀ ਖਬਰ ਉੱਥੋਂ ਆ ਰਹੀ ਆ। ਜਿੰਨੇ ਗ੍ਰੀਸ ਦੇ ਵਿੱਚ ਆਪਾਂ ਇਟਲੀ ਉਸ ਸਾਈਡ ਦੇ ਉੱਤੇ ਬਹੁਤ ਸੁਣਦੇ ਰਹਿੰਦੇ ਆ ਜੋ ਸ਼ਿਪ ਪਾਣੀ ਦੇ ਵਿੱਚ ਡੁੱਬ ਜਾਂਦੇ ਤੇ ਕਿੰਨੀਆਂ ਲੋਕਾਂ ਦੀਆਂ ਮੌਤਾਂ ਹੁੰਦੀਆਂ। ਸੋ ਪਿਛਲੇ ਜਿੰਨੀਆਂ ਵੀ ਐਕਸੀਡੈਂਟ ਹੋਏ ਉਹਨਾਂ ਤੋਂ ਇਹ ਕਹਿੰਦੇ ਸੈਕੰਡ ਸਭ ਤੋਂ ਵੱਡਾ ਇਹ ਐਕਸੀਡੈਂਟ ਹੋਇਆ। ਹਜੇ ਤਾਂ 78 ਹੀ ਆ, ਕਹਿੰਦੇ ਵੀ ਗਿਣਤੀ ਇਹ 100 ਦੇ ਵਿੱਚ ਚਲੇ ਜਾਊਗੀ, ਕਿਉਂਕਿ ਮੈਡੀਟਰੇਨੀਅਨ ਸੀ ਦੇ ਲਾਗੇ ਜਿੱਥੇ ਕਾਫੀ ਡੂੰਘਾ ਆ ਉੱਥੇ ਇਹ ਐਕਸੀਡੈਂਟ ਹੋਇਆ ਹੈਗਾ ਇਸ ਬੋਟ ਦਾ, ਜੋ ਇਲੀਗਲ ਇਮੀਗ੍ਰੈਂਟਸ ਨੂੰ ਲੈ ਕੇ ਉੱਧਰ ਆ ਰਹੀ ਸੀ। ਅਗਲੀ ਖਬਰ ਵੱਲ ਚਲੀਏ। ਬੈਲਾਰੂਸ ਨੇ ਆਲਰੇਡੀ ਰਸ਼ੀਆ ਦੇ ਨਿਊਕਲੀਅਰ ਵੈਪਨਸ ਨੂੰ ਦੀ ਜੋ ਡਿਲੀਵਰੀ ਆ ਉਹਨੂੰ ਐਕਸੈਪਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਬੈਲਾਰੂਸੀਅਨ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਲੂਕਾਸ਼ੈਂਕੋ ਉਹਨਾਂ ਨੇ ਆਪਣੇ ਮੁਲਕ ਦੇ ਲੋਕਾਂ ਨੂੰ ਇਹ ਦੱਸਿਆ ਆ ਵੀ ਜੋ ਰਸ਼ੀਆ ਦੇ ਟੈਕਟੀਕਲ ਨਿਊਕਲੀਅਰ ਵੈਪਨਸ ਹੈਗੇ ਆ ਜੋ 3 ਟਾਈਮ ਮੋਰ ਪਾਵਰਫੁਲ ਆ ਉਹਨਾਂ ਐਟੋਮਿਕ ਬੰਬਸ ਨਾਲੋਂ ਜੋ USA ਨੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਉੱਤੇ 1945 ਸਿੱਟੇ ਸੀ, ਉਹ ਉਹਨਾਂ ਦੇ ਕੋਲ ਆਲਰੇਡੀ ਪਹੁੰਚ ਗਏ ਹੈਗੇ ਆ। ਸੋ ਇਹ ਪਹਿਲੀ ਮੂਵ ਆ ਰਸ਼ੀਆ ਵੱਲੋਂ ਜੋ ਇਦਾਂ ਦੇ ਵਾਰਹੈਡਸ, ਸ਼ਾਰਟ ਰੇਂਜ ਲੈਸ ਪਾਵਰਫੁਲ ਨਿਊਕਲੀਅਰ ਵੈਪਨਸ ਜੋ ਬੈਟਲਫੀਲਡ ਦੇ ਵਿੱਚ ਯੂਜ਼ ਕੀਤੇ ਜਾ ਸਕਦੇ ਆਊਟਸਾਈਡ ਰਸ਼ੀਆ, ਉਹ ਉਹਨਾਂ ਨੇ ਬੈਲਾਰੂਸ ਨੂੰ ਦਿੱਤੇ ਹੈਗੇ ਆ। ਮਿਜ਼ਾਈਲਸ ਤੇ ਬੰਬਸ ਇਹ ਵੀ ਬੈਲਾਰੂਸ ਨੂੰ ਦਿੱਤੇ ਆ। ਰਸ਼ੀਆ ਦੇ ਸਟੇਟ TV ਚੈਨਲ ਨੇ ਇਹ ਦੱਸਿਆ ਆ ਤੇ ਉਹਨਾਂ ਦੇ ਜੋ ਬੰਬ ਆ ਉਹ ਵੀ 3 ਟਾਈਮ ਮੋਰ ਪਾਵਰਫੁਲ ਹੈਗੇ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਕਿਹਾ ਆ ਆਪਾਂ ਜੋ ਟੈਕਟੀਕਲ ਨਿਊਕਲੀਅਰ ਵੈਪਨਸ ਹੈਗੇ ਆ
ਇਹ ਬੈਲਾਰੂਸ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹੈਗੇ। ਉਹਨਾਂ ਦੇ ਲਈ ਸਪੈਸ਼ਲ ਸਟੋਰੇਜ ਫੈਸਿਲਿਟੀਜ਼ ਆ ਉਹ ਕ੍ਰੀਏਟ ਕੀਤੀਆਂ ਗਈਆਂ ਹੈਗੀਆਂ ਆ। ਮਾਰਚ ਮਹੀਨੇ ਦੇ ਵਿੱਚ ਰਸ਼ੀਆ ਦੇ ਜੋ ਲੀਡਰ ਆ ਉਹ ਬੈਲਾਰੂਸ ਦੇ ਪ੍ਰੈਜ਼ੀਡੈਂਟ ਦੇ ਨਾਲ ਐਗਰੀ ਕੀਤੇ ਸੀ ਵੀ ਅਸੀਂ ਨਿਊਕਲੀਅਰ ਵੈਪਨਸ ਤੁਹਾਡੇ ਮੁਲਕ ਦੇ ਵਿੱਚ ਰੱਖਣ ਜਾ ਰਹੇ ਹੈਗੇ ਆ। ਯੂਐਸ ਦੀ ਡਿਪਲੋਇਮੈਂਟ ਜੋ ਹੈਗੀ ਆ ਵੈਪਨਸ ਦੀ ਯੂਰਪੀਅਨ ਕੰਟਰੀਜ਼ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਹੈਗੀ ਆ। ਯੂਐਸ ਦੇ ਪ੍ਰੈਜ਼ੀਡੈਂਟ ਨੇ ਕ੍ਰਿਟੀਸਾਈਜ਼ ਵੀ ਕੀਤਾ ਹੈ ਪੁਤਿਨ ਨੂੰ ਤੇ ਉਹਨਾਂ ਦੇ ਇਸ ਡਿਸੀਜਨ ਦੇ ਉੱਤੇ ਫਿਰ ਜਿਹੜੀ ਟੈਨਸ਼ਨ ਆ ਖਾਸ ਕਰਕੇ ਨਿਊਕਲੀਅਰ ਵੈਪਨਸ ਨੂੰ ਲੈ ਕੇ ਉਹ ਹੋਰ ਵੀ ਬਹੁਤ ਜ਼ਿਆਦਾ ਵਧੂਗੀ। ਯੂਐਸ ਤੇ ਇਸ ਦੇ ਅਲਾਈਜ਼ ਜੋ ਹੈਗੇ ਆ ਉਹ ਇਸ ਦੇ ਉਲਟ ਆ, ਜਦ ਕਿ ਚਾਈਨਾ ਵਾਲਿਆਂ ਨੇ ਇਹ ਕਿਹਾ ਆ ਕਿ ਨਿਊਕਲੀਅਰ ਵੈਪਨਸ ਦੇ ਯੂਜ਼ ਜਾਂ ਇਸ ਨੂੰ ਦੂਸਰੇ ਮੁਲਕ ਨੂੰ ਦੇਣ ਦੇ ਸੰਬੰਧ ਦੇ ਵਿੱਚ ਰਸ਼ੀਆ ਨੂੰ ਕਾਲ ਨਹੀਂ ਕਰਨੀ ਚਾਹੀਦੀ ਸੀਗੀ। ਸੋ ਇਹ ਜੋ ਲੁਕਾਸ਼ੈਂਕੋ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਦੇ ਬੜੇ ਕਲੋਜ਼ ਐਲਾਈ ਹੈਗੇ ਆ, ਦੋਸਤ ਹੈਗੇ ਆ, ਉਹਨਾਂ ਨੇ ਟੀਵੀ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਉਹਨਾਂ ਦੇ ਮੁਲਕ ਦੇ ਕੋਲ ਕਾਫੀ ਜ਼ਿਆਦਾ ਜੋ ਨਿਊਕਲੀਅਰ ਸਟੋਰੇਜ ਫੈਸਿਲਿਟੀਜ਼ ਹੈਗੀਆਂ ਆ ਉਸ ਟਾਈਮ ਦੀਆਂ ਆ ਜਦੋਂ ਸੋਵੀਅਤ ਐਰਾ ਸੀਗਾ। ਸੋ ਵੱਡਾ USSR ਸੀ ਉਹ ਛੱਡ ਕੇ ਚੱਲ ਗਿਆ ਸੀ। ਕਹਿੰਦੇ 5 ਤੋਂ 6 ਦੇ ਕਰੀਬ ਫੈਸਿਲਿਟੀਜ਼ ਆਲਰੇਡੀ ਉੱਥੇ ਹੈਗੀਆਂ ਆ। ਜੀ ਜੀ। ਅਗਲੀ ਖਬਰ ਵੀ ਜਿਹੜੀ ਆ ਉਹ ਰੂਸ ਦੇ ਨਾਲ ਹੀ ਤਾਲੁਕਾਤ ਰੱਖਦੀ ਹੈ। ਰੂਸੀ ਜਿਹੜੀ ਸੰਸਦ ਆ ਉਹ ਛੇਤੀ ਹੀ ਇੱਕ ਮਤੇ ਨੂੰ ਮਨਜ਼ੂਰੀ ਦੇ ਸਕਦੇ ਜਿਹਦੇ ਤਹਿਤ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੈਦੀ ਜਿਹੜੇ ਆ ਉਹ ਯੂਕਰੇਨ ਦੇ ਖਿਲਾਫ ਜੰਗ ਦੇ ਵਿੱਚ ਹਿੱਸਾ ਲੈ ਸਕਦੇ ਆ। ਇਸ ਵਾਰ ਜਿਹੜਾ ਇਹ ਬਿੱਲ ਆ ਸੰਸਦ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਇਹਦੇ 'ਚ ਫੈਸਲਾ ਜਿਹੜਾ ਉਹ 1-2 ਦਿਨਾਂ ਦੇ ਵਿੱਚ ਆ ਸਕਦਾ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਪੁਤਿਨ ਦੀ ਪਾਰਟੀ ਨੇ ਇਹ ਬਿੱਲ ਪੇਸ਼ ਕੀਤਾ। ਦੱਸਿਆ ਜਾ ਰਿਹਾ ਕਿ ਡਿਫੈਂਸ ਮਿਨਿਸਟਰੀ ਇਸ ਬਿੱਲ ਦੇ ਵਿੱਚ ਕੁਝ ਬਦਲਾਅ ਚਾਹੁੰਦੀ ਹੈ। ਜੇ ਇਸ ਬਿੱਲ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਰੂਸੀ ਜਿਹੜੇ ਕੈਦੀ ਆ ਉਹਨਾਂ ਨੂੰ ਯੂਕਰੇਨ ਦੇ ਖਿਲਾਫ ਫੌਜੀ ਵਰਦੀ ਦੇ ਵਿੱਚ ਜੰਗ ਲੜਦਿਆਂ ਦੇਖਿਆ ਜਾ ਸਕਦਾ। ਖਾਸ ਗੱਲ ਇਹ ਹੈ ਕਿ ਬਿੱਲ ਦੇ ਵਿੱਚ ਸਾਫ਼ ਕਿਹਾ ਗਿਆ ਜਿਨ੍ਹਾਂ ਕੈਦੀਆਂ ਨੂੰ ਜੰਗ ਦੇ ਮੋਰਚੇ ਉੱਤੇ ਭੇਜਿਆ ਜਾਊਗਾ ਬਾਅਦ ਦੇ ਵਿੱਚ ਉਹਨਾਂ ਦੀ ਸਜ਼ਾ ਜੰਗ ਮੁੱਕਣ ਤੋਂ ਬਾਅਦ ਮਾਫ ਕਰ ਦਿੱਤੀ ਜਾਊਗੀ। ਦੂਜੇ ਪਾਸੇ ਨਿਊਯਾਰਕ ਦੀ ਜਿਹੜੀ ਰਿਪੋਰਟ ਹੈ ਉਹਨੇ ਵੀ ਕਾਫੀ ਚਰਚਾ ਜਿਹੜੀ ਛੇੜੀ ਹੈ। ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਯੂਕਰੇਨ ਦੇ ਜਿਹੜੇ ਆਰਮੀ ਮੈਨ ਆ ਉਹ ਹੁਣ ਤੱਕ ਇਸ ਜੰਗ ਦੇ ਵਿੱਚ 13,000 ਮਾਰੇ ਗਏ ਆ ਤੇ ਰੂਸ ਦਾ ਜਿਹੜਾ ਨੁਕਸਾਨ ਆ ਉਹ 14,000 ਮਨੁੱਖੀ ਜਾਨਾਂ ਦੇ ਰੂਪ ਦੇ ਵਿੱਚ ਗਿਆ। ਇਹ ਡੇਟਾ ਜਿਹੜਾ ਇਹ 18 ਦਸੰਬਰ 2022 ਤੱਕ ਦਾ ਡੇਟਾ ਜਿਹੜਾ ਉਹ ਦਿੱਤਾ ਗਿਆ। ਦੂਜੇ ਪਾਸੇ ਰੂਸ ਦੇ 1,80,000 ਲੋਕ ਜਿਹੜੇ ਆ ਟੋਟਲ ਉਹਨਾਂ ਦੀ ਜਾਂ ਤਾਂ ਹਿਜਰਤ ਹੋਈ ਹੈ ਜੰਗ ਪ੍ਰਭਾਵਿਤ ਇਲਾਕਿਆਂ ਕਰਕੇ ਉਹ ਚਲੇ ਗਏ ਨੇ ਆਪਣੇ ਇਲਾਕੇ ਛੱਡ ਕੇ ਤੇ ਯੂਕਰੇਨ ਦੇ ਵਿੱਚ ਜਿਹੜੀ ਇਹ ਗਿਣਤੀ ਹੈ ਯੂਕਰੇਨ ਦੇ ਵਿੱਚ ਗਿਣਤੀ 1.5 ਤੋਂ 2 ਲੱਖ ਦੇ ਦਰਮਿਆਨ ਦੱਸੀ ਗਈ ਹੈ। ਤੇ ਇਹਦੇ ਵਿੱਚ ਜਿਹੜੇ ਕੈਦੀ ਹੈ ਉਹਨਾਂ ਦੇ ਵਿੱਚ ਇਹ ਗੱਲ ਉਸ ਮਾਮਲੇ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਜਿਹੜੀ ਰੂਸ ਦੀ ਨਿਊਜ਼ ਏਜੰਸੀ ਹੈ ਤੈਸ ਉਹਦੇ ਮੁਤਾਬਕ ਕਿਹਾ ਗਿਆ ਹੈ ਕਿ ਸਰਕਾਰ ਕੁਝ ਕੈਦੀਆਂ ਨੂੰ ਜੰਗ ਦੇ ਵਿੱਚ ਜਾਣ ਦੀ ਮਨਜ਼ੂਰੀ ਨਹੀਂ ਦੇਊਗੀ ਜਿਨ੍ਹਾਂ ਕੈਦੀਆਂ ਤੇ ਖਾਸ ਕਰਕੇ ਸੈਕਸੁਅਲ ਕ੍ਰਾਈਮ ਦੇ ਦੋਸ਼ ਲੱਗੇ ਨੇ, ਦੇਸ਼ ਧਰੋਹ ਜਾਂ ਅੱਤਵਾਦ ਦੇ ਦੋਸ਼ ਹੈ। ਇਹਨਾਂ ਮਾਮਲਿਆਂ ਦੇ ਵਿੱਚ ਉਹ ਸਜ਼ਾ ਯਾਫਤਾ ਉਹ ਜੰਗ ਦੇ ਵਿੱਚ ਨਹੀਂ ਜਾ ਸਕਣਗੇ। ਇਹ ਤੋਂ ਇਲਾਵਾ ਜਿਹੜੇ ਸਜ਼ਾ ਯਾਫਤਾ ਕੈਦੀ ਨੇ ਪਰ ਉਹਨਾਂ ਨੂੰ ਹੋਰ ਮਸਲਿਆਂ ਦੇ ਵਿੱਚ ਜਿਹੜੀ ਆ ਉਹ ਕੈਦ ਹੋਈ ਹੈ ਜਾਂ ਜਿਨ੍ਹਾਂ ਦੇ ਅੰਡਰ ਟਰਾਇਲ ਕੇਸ ਚੱਲ ਰਹੇ ਨੇ ਕੋਰਟ ਦੇ ਵਿੱਚ ਟਰਾਇਲ ਪੈਂਡਿੰਗ ਹੈ ਉਹਨਾਂ ਦੀ ਜਿਨ੍ਹਾਂ ਦੀ ਸੁਣਵਾਈ ਚੱਲ ਰਹੀ ਹੈ ਉਹਨਾਂ ਨੂੰ ਮੋਰਚਿਆਂ ਤੇ ਉੱਤੇ ਭੇਜਿਆ ਜਾ ਸਕਦਾ। ਪਰ ਜਿਹੜੇ ਜ਼ਿਆਦਾ ਜਿਨ੍ਹਾਂ ਨੇ ਗੰਭੀਰ ਦੋਸ਼ ਲੱਗੇ ਨੇ ਜਾਂ ਦੋਸ਼ ਤੈਅ ਹੋ ਚੁੱਕੇ ਨੇ ਉਹਨਾਂ ਨੂੰ ਇਹਨਾਂ ਮੋਰਚਿਆਂ ਉੱਤੇ ਨਹੀਂ ਭੇਜਿਆ ਜਾਊਗਾ। ਰੂਸ ਦੇ ਬਾਰੇ ਕਿਹਾ ਜਾ ਰਿਹਾ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਯੂਰਪ ਦੀ ਸਭ ਤੋਂ ਵੱਡੀ ਜੰਗ ਰੂਸ ਲੜ ਰਿਹਾ। ਇਸ ਜੰਗ ਦੇ ਵਿੱਚ 15 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਤੇ ਰੂਸ ਨੂੰ ਇਹਦੇ ਵਿੱਚ ਜ਼ਬਰਦਸਤ ਜਾਨੀ ਮਾਲੀ ਨੁਕਸਾਨ ਚੱਕਣਾ ਪਿਆ। ਪਿਛਲੇ ਸਾਲ ਜਦੋਂ 24 ਫਰਵਰੀ ਨੂੰ ਪੁਤਿਨ ਦੀ ਫੌਜ ਨੇ ਯੂਕਰੇਨ ਤੇ ਹਮਲਾ ਕੀਤਾ ਸੀਗਾ ਤਾਂ ਉਹ ਕਹਿੰਦੇ ਸੀਗੇ ਕਿ ਯੂਕਰੇਨ ਕੁਝ ਘੰਟਿਆਂ ਦੇ ਵਿੱਚ ਹੀ ਸਰੈਂਡਰ ਕਰੂਗਾ ਪਰ ਇਹਨੂੰ ਜਿਵੇਂ ਆਪਾਂ ਦੱਸਿਆ ਕਿ 15 ਮਹੀਨੇ ਬੀਤ ਚੁੱਕੇ ਤੇ ਇਸੇ 15 ਮਹੀਨਿਆਂ ਦੇ ਦਰਮਿਆਨ ਜਿਹੜੀ ਜੇ ਆਪਾਂ ਨਜ਼ਰ ਮਾਰ ਗਏ ਕੌਮਾਂਤਰੀ ਇਕੋਨਮੀ ਤੇ ਕੌਮਾਂਤਰੀ ਅਫੇਅਰਸ ਦੇ ਉੱਤੇ ਜਾਂ ਜਿੰਨੇ ਵੀ ਅਨਾਜ ਸੰਕਟ ਦੇ ਨਾਲ ਜੁੜੇ ਮਸਲੇ ਨੇ ਤਾਂ ਉਹਨਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ। ਯੂਕਰੇਨ ਨੂੰ ਅਮਰੀਕਾ ਤੇ ਵੈਸਟਰਨ ਵਰਲਡ ਤੋਂ ਭਰਪੂਰ ਮਦਦ ਮਿਲੀ ਹੈ। ਰੂਸ ਹੁਣ ਦੱਸਦੇ ਕਿ ਇਸ ਲੜਾਈ ਦੇ ਵਿੱਚ ਸੱਪ ਦੇ ਮੂੰਹ 'ਚ ਕੋੜ ਕਿਲਰੀ ਵਾਲਾ ਕੰਮ ਹੈ। ਜੇ ਛੱਡਦਾ ਤਾਂ ਵੀ ਕੋੜੀ ਹੈ, ਜੇ ਫੜੀ ਰੱਖਦਾ ਤਾਂ ਵੀ ਉਹ ਜਿਹੜੀ ਚੀਜ਼ ਉਹਦੇ ਡਾਈਜੈਸਟ ਨਹੀਂ ਹੋ ਰਹੀ। ਸੋ ਇਸ ਤੋਂ ਇਲਾਵਾ ਰੂਸੀ ਇਕੋਨਮੀ ਨੂੰ ਇਸ ਜੰਗ ਦੇ ਨਾਲ ਕਾਫੀ ਨੁਕਸਾਨ ਜਿਹੜਾ ਹੋ ਰਿਹਾ
ਜਿਹੜੇ ਮਾਹਰ ਨੇ, ਜਿਹੜੇ ਇਕਨੋਮਿਸਟ ਨੇ, ਉਹ ਇਸ ਗੱਲ ਦੀ ਪ੍ਰੈਡਿਕਸ਼ਨ ਕਰ ਰਹੇ ਨੇ ਕਿ ਜੇਕਰ ਰੂਸ ਹੋਰ ਲੰਮੇ ਸਮੇਂ ਤੱਕ ਇਸ ਜੰਗ ਦੇ ਵਿੱਚ ਰਿਹਾ ਤਾਂ ਰੂਸ ਨੂੰ ਆਰਥਿਕ ਮੁਹਾਜ਼ ਤੇ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈ। ਹਾਲਾਂਕਿ ਦੂਜੇ ਪਾਸੇ ਜਿਹੜੀ ਲੌਬਿੰਗ ਹੈ, ਜਿਹੜੀ ਲੋਕਾਂ ਦੇ ਵਿੱਚ ਪ੍ਰੈਡਿਕਸ਼ਨ ਬਣਾਈ ਜਾ ਰਹੀ ਆ, ਉਹ ਇਹ ਹੈ ਕਿ ਅਮਰੀਕੀ ਡਾਲਰ ਦੀ ਜਿਹੜੀ ਬਾਦਸ਼ਾਹਤ ਹੈ, ਇਹਨੂੰ ਅਸੀਂ ਖਤਮ ਕਰਨਾ ਹੈ ਤੇ ਇਹਦੇ ਲਈ ਈਰਾਨ ਜਾਂ ਹੋਰ ਜਿਹੜੇ ਮੁਲਕ ਆ ਜਿਹੜੇ ਅਮਰੀਕਾ ਦੇ ਉਲਟ ਚੱਲਦੇ ਆ, ਉਹਨਾਂ ਦੇ ਨਾਲ ਮਿਲ ਕੇ ਜਿਹੜਾ ਲੈਣ ਦੇਣ ਹੈ ਉਹ ਚੀਨੀ ਜਿਹੜੀ ਕਰੰਸੀ ਆ ਉਹਦੇ ਵਿੱਚ ਕਰਨਾ ਹੈ। ਦੇਖਦੇ ਹਾਂ ਇਸ ਮਸਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ। ਫੈਡਰਲ ਰਿਜ਼ਰਵ ਬੋਰਡ ਦੀ ਮੀਟਿੰਗ ਅੱਜ ਹੋਣ ਜਾ ਰਹੀ ਆ 1 ਵਜੇ ਦੇ ਕਰੀਬ ਈਸਟਰਨ ਸਟੈਂਡਰਡ ਟਾਈਮ ਦੇ ਨਾਲ। ਉਹਦੇ ਵਿੱਚ ਦੱਸਿਆ ਜਾਊਗਾ ਵੀ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜੋ ਜਰੋਮੀ ਪਾਵਲ ਆ, ਉਹ ਇੰਟਰਸਟ ਰੇਟ ਇਨਕਰੀਜ਼ ਕਰਨਗੇ ਜਾਂ ਨਹੀਂ। ਬਹੁਤੀਆਂ ਇੰਡੀਕੇਸ਼ਨ ਤਾਂ ਇਹੀ ਆ ਰਹੀਆਂ ਵੀ ਇਸ ਵਾਰੀ ਜਿਹੜਾ ਇੰਟਰਸਟ ਰੇਟ ਆ ਉਹਨੂੰ ਉੱਥੇ ਹੀ ਟਿਕਿਆ ਰਹਿਣ ਦਿੱਤਾ ਜਾਊਗਾ। ਗਰੋਸਰੀ ਤੇ ਗੈਸ ਦੀਆਂ ਪ੍ਰਾਈਸਿਸ ਕਹਿੰਦੇ ਘਟੀਆਂ ਹੈਗੀਆਂ, ਇਹ ਹੁਣ ਸਰੋਤਿਆਂ ਨੂੰ ਪਤਾ ਹੋਊਗਾ, ਪਰ ਅੱਜ US ਟੂਡੇ ਨੇ ਇਹ ਆਪਣੀ ਰਿਪੋਰਟ ਦੇ ਵਿੱਚ ਛਾਪਿਆ ਵੀ ਗਰੋਸਰੀ ਤੇ ਗੈਸ ਦੀਆਂ ਪ੍ਰਾਈਸਿਸ ਘਟ ਗਈਆਂ ਹੈਗੀਆਂ, ਘਟ ਰਹੀਆਂ ਵੀ ਹੈਗੀਆਂ, ਤੇ ਇਨਫਲੇਸ਼ਨ ਹਜੇ ਵੀ ਬਹੁਤ ਜ਼ਿਆਦਾ ਹੈਗੀ ਆ। ਫੈਡ ਚੇਅਰ ਜਰੋਮੀ ਪਾਵਲ ਨੇ ਉਹ ਇਹ ਸਾਰੇ ਜੋ ਪੁਆਇੰਟ ਆ ਉਹ ਰੇਟ ਇਨਕਰੀਜ਼ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਉੱਤੇ ਬਹਿਸ ਕਰਨਗੇ, ਅੱਜ ਉਹਨਾਂ ਦੇ ਉੱਤੇ ਡਿਸਕਸ਼ਨ ਕਰਨਗੇ। ਉਹ ਤੋਂ ਬਾਅਦ ਜੋ ਈਵਨ 3 ਬੈਂਕਾਂ ਕਲੈਪਸ ਵੀ ਹੋਈਆਂ, ਉਹ ਵੀ ਉਸ ਨੂੰ ਵੀ ਅੰਡਰ ਕੰਸੀਡਰੇਸ਼ਨ ਲਿਆ ਜਾਊਗਾ। ਬੈਂਕਿੰਗ ਕ੍ਰਾਈਸਿਸ ਕਰਕੇ ਜੋ ਲੋਕਾਂ ਦਾ ਲੈਂਡਿੰਗ ਸਟੈਂਡਰਡ ਆ, ਲੋਕਾਂ ਨੇ ਜੋ ਪੈਸੇ ਲੈਣੇ ਆ, ਉਹ ਲੋਨ ਲੈਣਾ ਆ, ਉਹ ਬੜਾ ਹਾਰਡ ਕਰ ਦਿੱਤਾ ਗਿਆ ਆ, ਜਿਹਦੇ ਨਾਲ ਇਕਨੋਮੀ ਵੀਕਨ ਹੋਣ ਦੀ ਬਹੁਤ ਜ਼ਿਆਦਾ ਕੰਡੀਸ਼ਨ ਬਣੀ ਹੋਈ ਆ ਵੀ ਇਕਨੋਮੀ ਕਾਫੀ ਸਲੋ ਹੋ ਸਕਦੀ ਹੈਗੀ ਆ। ਇਹਦੇ ਉੱਤੇ ਫੈਡ ਨੂੰ ਵਰਕਆਊਟ ਕਰਨਾ ਪੈਣਾ ਹੈਗਾ ਆ। ਸੋ ਅੱਜ 2 ਵਜੇ ਦੇ ਕਰੀਬ ਈਸਟਰਨ ਸਟੈਂਡਰਡ ਟਾਈਮ ਉਹ ਅਨਾਉਂਸ ਕਰਨਗੇ ਕਿ ਇੰਟਰਸਟ ਰੇਟ ਇਨਕਰੀਜ਼ ਕਰਨਾ ਆ ਜਾਂ ਨਹੀਂ, ਤੇ 2:30 ਵਜੇ ਦੇ ਕਰੀਬ ਈਸਟਰਨ ਟਾਈਮ ਜੋ ਆ ਸਾਡਾ ਉਹ ਅਰਲੀ ਟਾਈਮ ਹੋਊਗਾ, 11:30 ਵਜੇ ਦੇ ਕਰੀਬ ਹੋਊਗਾ। ਉਸ ਟਾਈਮ ਦੇ ਉੱਤੇ ਜਰੋਮੀ ਪਾਵਲ ਹੋਣੀ ਇੱਕ ਪ੍ਰੈਸ ਕਾਨਫਰੰਸ ਵੀ ਕਰਨਗੇ ਤੇ ਉਹ ਇਹਦੇ ਬਾਰੇ ਦੱਸਣਗੇ ਵੀ ਕੀ ਹੋਣ ਜਾ ਰਿਹਾ ਹੈਗਾ। ਬਹੁਤ ਸਾਰੇ ਇਕਨੋਮਿਸਟ ਇਹ ਸੋਚ ਰਹੇ ਆ ਕਿ ਹੋ ਸਕਦਾ ਇਸ ਵਾਰੀ ਇੰਟਰਸਟ ਰੇਟ ਨਾ ਵਧਾਏ ਜਾਣ, ਪਰ ਇੱਕ ਵਾਰੀ ਹੋਰ ਹੋ ਸਕਦਾ ਇਸ ਸਾਲ ਦੇ ਵਿੱਚ ਇੰਟਰਸਟ ਰੇਟ ਵਧਾਏ ਜਾਣਗੇ। ਪਰ ਹਜੇ ਵੀ ਇਨਫਲੇਸ਼ਨ ਇੰਨੀ ਜ਼ਿਆਦਾ ਘਟ ਨਹੀਂ ਰਹੀ, ਈਵਨ ਦੋ ਗਵਰਨਮੈਂਟ ਦੇ ਫਿਗਰਸ ਇਹ ਕਹਿੰਦੇ ਆ ਵੀ ਕਾਫੀ ਘਟ ਗਈ ਹੈਗੀ ਆ। ਰੈਡਫਿਨ, ਜ਼ੀਲੋ, ਇਹ ਜਿਹੜੀਆਂ ਕੰਪਨੀਆਂ ਆ, ਉਹਨਾਂ ਨੇ ਇਹ ਕਿਹਾ ਵੀ ਰੈਂਟ ਦੀਆਂ ਕੀਮਤਾਂ ਵੀ ਘਟ ਰਹੀਆਂ, ਪਰ ਲੱਗਦਾ ਨਹੀਂ। ਬੇ ਏਰੀਆ, ਸੈਂਟਰ ਵੈਲੀ, ਸੈਕਰਾਮੈਂਟੋ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੈਂਟ ਆ। ਜੋ ਅਪਾਰਟਮੈਂਟਾਂ ਦਾ, ਘਰਾਂ ਦਾ ਕੋਈ ਲੱਗ ਨਹੀਂ ਰਿਹਾ ਵੀ ਉੱਥੇ ਰੈਂਟ ਜੋ ਘਟ ਰਿਹਾ ਹੋਵੇ। ਸੋ ਇਹ ਸਾਰੇ ਕਾਸੇ ਦੇ ਬਾਰੇ ਕੁਝ ਸਮੇਂ ਬਾਅਦ ਪਤਾ ਚੱਲੂਗਾ। ਬਹੁਤ ਸਾਰੇ ਇਕਨੋਮਿਸਟ ਇਹ ਵੀ ਕਹਿ ਰਹੇ ਆ ਵੀ ਆਪਾਂ ਰਿਸੈਸ਼ਨ ਦੇ ਵਿੱਚ ਨਹੀਂ ਹੈਗੇ, ਪਰ ਘਰਾਂ ਦੀਆਂ ਸੇਲਸ ਫਲੈਗਿੰਗ ਹੈਗੀਆਂ, ਕਾਫੀ ਸਲੋ ਹੋਈਆਂ ਘਰਾਂ ਦੀ ਸੇਲ ਹੋਣੀ, ਕਿਉਂਕਿ ਇੰਟਰਸਟ ਰੇਟ ਹੁਣ ਹਾਈ ਹੈਗਾ। ਹੋਮ ਪ੍ਰਾਈਸਿਸ ਥੋੜ੍ਹੀ ਜਿਹੀਆਂ ਡਾਊਨ ਜਾਣੀਆਂ ਸ਼ੁਰੂ ਹੋ ਗਈਆਂ, ਖਾਸ ਕਰਕੇ ਜੋ ਬਿਲਡਰਸ ਆ, ਨਵੇਂ ਘਰ ਬਣਾ ਰਹੇ ਹੈਗੇ ਆ, ਉਹਨਾਂ ਵੱਲੋਂ। ਜੋ ਮੈਨੂਫੈਕਚਰਿੰਗ ਐਕਟੀਵਿਟੀ ਆ ਉਹ ਵੀ ਕਾਫੀ ਸਲੋ ਹੋਈ ਆ ਪਿਛਲੇ 7 ਮਹੀਨਿਆਂ ਦੇ ਵਿੱਚ, ਕਿਉਂਕਿ ਸਮਾਨ ਦੀ ਕੀਮਤ ਜੋ ਆ ਉਹ ਬਹੁਤ ਜ਼ਿਆਦਾ ਵਧੀ ਹੈਗੀ ਆ। ਕੰਜ਼ਿਊਮਰ ਸਪੈਂਡਿੰਗ ਜਿਹੜਾ ਕਿ GDP ਦਾ 70% ਬਣਦਾ ਹੈਗਾ, ਉਹ ਹਜੇ ਰਾਈਜ਼ ਹੋ ਰਿਹਾ, 0.5% ਅਪ੍ਰੈਲ ਦੇ ਵਿੱਚ ਰਾਈਜ਼ ਹੋਇਆ ਸੀ। ਸੋ ਇਹ ਉੱਪਰ ਥੱਲੇ ਸਾਰਾ ਕੁਝ ਚੱਲ ਰਿਹਾ, ਸੋ ਇਹ ਪਤਾ ਨਹੀਂ ਚੱਲ ਰਿਹਾ ਫੈਡਰਲ ਨੂੰ ਕਿ ਕੀ ਕੀਤਾ ਜਾਵੇ। ਸੋ ਈਵਨ ਡਿਸੀਜਨ ਆਣਾ ਆ, ਉਸ ਨੂੰ ਦੇਖਦੇ ਹੋਏ ਜੋ ਮਾਰਕੀਟ ਆ ਉਹ ਅੱਜ ਮਿਕਸ ਰਹੀ ਹੈਗੀ ਆ। S&P ਇੰਡੈਕਸ 0.19% ਅਪ ਗਿਆ, ਨੈਸਡੈਕ 0.13% ਅਪ ਗਿਆ, ਡਾਓ ਜੋਨ ਇੰਡਸਟਰੀਅਲ 0.27% ਅਪ ਗਿਆ ਹੈਗਾ ਆ। ਸੈਂਟਰਲ ਬੈਂਕ ਦੇ ਕੋਲ ਜੋ ਇੰਟਰਸਟ ਰੇਟ ਆ ਇਸ ਟਾਈਮ 5% ਤੋਂ ਲੈ ਕੇ 1.25% ਦੇ ਕਰੀਬ ਹੈਗਾ ਆ, ਜੋ 30 ਈਅਰ ਦਾ ਹੁੰਦਾ। ਸੋ ਇਨਫਲੇਸ਼ਨ ਰੇਟ ਕਹਿੰਦੇ ਪਈ ਅੱਧੀ ਦੇ ਕਰੀਬ ਡ੍ਰੌਪ ਹੋ ਚੁੱਕੀ ਆ ਇਸ ਮਹੀਨੇ ਦੇ ਵਿੱਚ। ਇੱਕ ਟਾਈਮ ਦੇ ਉੱਤੇ ਪੀਕ 9.1% ਸੀ ਜੂਨ 2022 ਦੇ ਵਿੱਚ, ਤੇ ਹੁਣ ਉਹ ਘਟ ਕੇ ਕਹਿੰਦੇ ਵੀ ਮਈ 2023 ਚ 4% ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਸੋ ਇਹ ਤੋਂ ਇਹ ਲੱਗਦਾ ਆ ਭਈ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਹਜੇ
ਨਹੀਂ ਵਧਾਉਣਗੇ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਕਈ ਵਾਰੀ ਮੈਡੀਕਲ ਸਾਇੰਸ ਵੀ ਜਿਹੜੀ ਆ ਉਹ ਧੋਖਾ ਦੇ ਜਾਂਦੀ ਹੈ ਜਾਂ ਕਈ ਵਾਰੀ ਚਕਮਾ ਖਾ ਜਾਂਦੀ ਹੈ। ਬਹੁਤ ਵਾਰ ਬੇਸ਼ੱਕ ਇਹਨਾਂ ਚੀਜ਼ਾਂ ਨੂੰ ਕਈ ਵਾਰੀ ਅੰਧ ਵਿਸ਼ਵਾਸ ਦੇ ਨਾਲ ਵੀ ਜੋੜਿਆ ਜਾਂਦਾ, ਪਰ ਅਸਲ ਦੇ ਵਿੱਚ ਇਹ ਮੈਡੀਕਲੀ ਚੀਜ਼ਾਂ ਜਿਹੜੀਆਂ ਨੇ ਗਲਤ ਹੁੰਦੀਆਂ ਨੇ। ਹੋਇਆ ਕੀ ਹੈ ਕਿ ਇੱਕ ਇਕੁਆਡੋਰੀਅਨ ਔਰਤ ਜਿਹੜੀ ਹੈ, ਇਕੁਆਡੋਰ ਦੀ ਔਰਤ ਜਿਹੜੀ ਹੈ, ਉਹਨੂੰ ਡਾਕਟਰਾਂ ਨੇ ਡੈਡ ਡਿਕਲੇਅਰ ਕਰਤਾ ਸੀਗਾ। ਪਰ ਉਹ ਕੁਛ ਹੀ ਸਮੇਂ ਬਾਅਦ ਜਦੋਂ ਉਹਦੇ ਘਰ ਦੇ ਵਿੱਚ ਅੰਤਿਮ ਰਸਮਾਂ ਦੀ ਤਿਆਰੀ ਕੀਤੀ ਜਾ ਰਹੀ ਸੀ, ਲੋਕ ਸੋਗ ਦੇ ਲਈ ਇਕੱਠੇ ਹੋਏ ਸਨ, ਤਾਂ ਉਹਨੇ ਅਚਾਨਕ 5 ਘੰਟਿਆਂ ਬਾਅਦ ਜਦੋਂ ਉਹਨੂੰ ਡੈਡ ਡਿਕਲੇਅਰ ਕੀਤਾ ਗਿਆ, 5 ਘੰਟਿਆਂ ਬਾਅਦ ਉਹਨੇ ਆਪਣਾ ਤਾਬੂਤ ਜਿਹੜਾ ਜਿਹਦੇ ਵਿੱਚ ਉਹਨੂੰ ਰੱਖਿਆ ਗਿਆ ਸੀਗਾ, ਉਹਨੇ ਖੜਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪਰਿਵਾਰਕ ਮੈਂਬਰਾਂ ਨੇ ਉਹਦੇ ਪੁੱਤਰਾਂ ਨੇ ਇਸ ਤਾਬੂਤ ਨੂੰ ਖੋਲ੍ਹਿਆ ਤਾਂ ਉਹ ਔਖੇ ਔਖੇ ਸਾਹ ਲੈ ਰਹੀ ਸੀ ਤੇ ਫਿਰ ਉਸਨੂੰ ਹੌਸਪੀਟਲਾਈਜ਼ਡ ਕਰਵਾਇਆ ਗਿਆ ਤੇ ਉਹਦੀ ਜਾਨ ਜਿਹੜੀ ਆ ਉਹ ਬਚ ਗਈ। ਅਸਲ ਦੇ ਵਿੱਚ ਦੱਸਿਆ ਇਹ ਜਾ ਰਿਹਾ ਕਿ ਇਸ ਔਰਤ ਦਾ ਜਿਹੜਾ ਨਾਂ ਉਹ ਬੇਲਾ ਮੋਂਟੋ ਆ ਤੇ ਖੁਦ ਇਹ ਡਾਕਟਰੀ ਪੇਸ਼ੇ ਦੇ ਨਾਲ ਕਿੱਤੇ ਦੇ ਨਾਲ ਜੁੜੀ ਰਹੀ ਹੈ। ਦੱਸਿਆ ਜਾ ਰਿਹਾ ਕਿ ਇਹਦਾ ਜਿਹੜਾ ਬੇਲਾ ਮੋਂਟੋ ਆ ਨਰਸ ਰਹੀ ਹੈ, ਰਿਟਾਇਰਡ ਨਰਸ ਸੀਗੀ। 76 ਸਾਲ ਦੀ ਉਮਰ ਦੇ ਵਿੱਚ ਉਹਨੂੰ ਦਿਲ ਦਾ ਦੌਰਾ ਪਿਆ। ਦਿਲ ਦੇ ਦੌਰੇ ਦੀ ਸ਼ਿਕਾਇਤ ਤੋਂ ਬਾਅਦ ਉਹਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਤੇ ਮ੍ਰਿਤਕ ਐਲਾਨਣ ਤੋਂ ਬਾਅਦ ਉਹਦੇ ਪਰਿਵਾਰਕ ਮੈਂਬਰ ਉਹਨੂੰ ਘਰ ਲਿਆਏ, ਤਾਬੂਤ ਦੇ ਵਿੱਚ ਰੱਖਿਆ ਗਿਆ। ਅੰਤਿਮ ਰਸਮਾਂ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਅਚਾਨਕ ਉਸਨੇ 5 ਘੰਟਿਆਂ ਬਾਅਦ ਤਾਬੂਤ ਨੂੰ ਖੜਕਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਜਦੋਂ ਖੋਲ੍ਹਿਆ ਗਿਆ ਤੇ ਉਹ ਬੜੇ ਔਖੇ ਸਾਹ ਲੈ ਰਹੀ ਸੀ। ਬਾਅਦ ਦੇ ਵਿੱਚ ਉਹਨੂੰ ਜਦੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਉਹਦੀ ਜਿਹੜੀ ਜ਼ਿੰਦਗੀ ਆ ਉਹ ਬਚ ਗਈ, ਯਾਨੀ ਕਿ ਮ੍ਰਿਤਕ ਐਲਾਨਣ ਤੋਂ ਬਾਅਦ ਔਰਤ ਜਿਹੜੀ ਆ ਉਹ ਜਿੰਦਾ ਹੋ ਗਈ। ਬੇਸ਼ੱਕ ਅੰਧ ਵਿਸ਼ਵਾਸ ਦੇ ਤੌਰ ਤੇ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖੋ, ਪਰ ਕਈ ਵਾਰੀ ਅਜਿਹਾ ਹੋ ਜਾਂਦਾ ਹੈ। ਹੁਣ ਮਸਲਾ ਇੰਨਾ ਕੁ ਤੂਲ ਫੜ ਗਿਆ ਹੈ ਇਕੁਆਡੋਰ ਦੇ ਵਿੱਚ ਕਿ ਇਕੁਆਡੋਰ ਦੇ ਸਿਹਤ ਮਹਿਕਮੇ ਨੂੰ ਇਹਦੇ ਵਿੱਚ ਜਿਹੜਾ ਉਹ ਦਖਲ ਦੇਣਾ ਪਿਆ। ਉਹਨਾਂ ਨੇ ਕਿਹਾ ਹੈ ਕਿ ਡਾਕਟਰਾਂ ਦਾ ਜਾਂ ਹਸਪਤਾਲ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ। ਉਹਨਾਂ ਨੇ ਜਦੋਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਇਸ ਔਰਤ ਨੂੰ ਜਿਉਂਦੀ ਕਰਨ ਦੇ ਲਈ, ਜਦੋਂ ਇਹਨੂੰ ਦਿਲ ਦਾ ਦੌਰਾ ਪਿਆ ਸੀ ਉਸ ਤੋਂ ਬਾਅਦ, ਪਰ ਮੰਦਭਾਗੀ ਗੱਲ ਇਹ ਹੈ ਕਿ ਇਹਨੂੰ ਜਿਉਂਦਾ ਨਹੀਂ ਕੀਤਾ ਜਾ ਸਕਿਆ। ਇਹਦੇ ਸਾਹ ਜਿਹੜਾ ਮੁੜੇ ਨਹੀਂ, ਪਰ ਬਾਅਦ ਦੇ ਵਿੱਚ 5 ਘੰਟਿਆਂ ਬਾਅਦ ਕਿਵੇਂ ਇਹਦੇ ਸਰੀਰ ਦੇ ਵਿੱਚ ਕੋਈ ਹਿਲਜੁਲ ਹੋਈ ਹੈ ਜਾਂ ਕਿਵੇਂ ਇਹਨੂੰ ਬਚੀ ਹੈ ਜਾਂ ਕਿਵੇਂ ਇਹਨੇ ਸਾਹ ਲੈਣੇ ਸ਼ੁਰੂ ਕੀਤੇ, ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ। ਪਰ ਉਹਦੇ ਪਰਿਵਾਰਕ ਜਿਹੜੇ ਮੈਂਬਰ ਨੇ ਉਹ ਦੱਸਦੇ ਨੇ ਕਿ ਜਦੋਂ ਅਸੀਂ ਤਾਂ ਰੋ ਰਹੇ ਸੀਗੇ, ਪਰ ਜਦੋਂ ਉਹਨੇ ਤਾਬੂਤ ਖੜਕਾਉਣਾ ਸ਼ੁਰੂ ਕਰ ਦਿੱਤਾ ਤਾਂ ਅਸੀਂ ਰੁਕੇ ਸਾਰੇ ਤੇ ਉਸ ਤੋਂ ਬਾਅਦ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਫਿਰ ਉਹਦੀ ਜਿਹੜੀ ਜਾਨ ਆ ਉਹ ਬਚ ਗਈ। ਸੋ ਇਸ ਤਰ੍ਹਾਂ ਦੀ ਚੀਜ਼ ਵੀ ਕਈ ਵਾਰੀ ਵਾਪਰ ਜਾਂਦੀ ਹੈ। ਮੈਡੀਕਲ ਸਾਇੰਸ ਵੀ ਕਿਤੇ ਨਾ ਕਿਤੇ ਧੋਖਾ ਜਿਹੜਾ ਉਹ ਖਾ ਜਾਂਦੀ ਹੈ। ਪਰ ਕਈ ਲੋਕ, ਤੁਹਾਨੂੰ ਪਤਾ ਦੁਨੀਆ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ, ਕਈ ਲੋਕ ਹੁਣ ਇਹਨੂੰ ਅੰਧ ਵਿਸ਼ਵਾਸ ਵਾਲੇ ਪਾਸਿਓਂ ਵੀ ਜੋੜ ਕੇ ਦੇਖ ਰਹੇ ਨੇ। ਜੀ ਜੀ, ਇਹਦੇ ਸੰਬੰਧ ਦੇ ਵਿੱਚ ਡਾਕਟਰ ਸਟੀਫਨ ਹੂਜ਼ ਇੱਕ ਸੀਨੀਅਰ ਲੈਕਚਰਰ ਹੈਗੇ ਆ ਜੀ ਐਂਜਲੀਆ ਰਸਕਿਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਚ। ਉਹ ਕਹਿੰਦੇ ਵੀ ਵਾਕਿੰਗ ਅਪ ਡੈਡ ਇਨ ਯੂਰ ਕਾਫਨ ਇਜ਼ ਵੈਨਿਸ਼ਿੰਗ ਰੇਅਰ। ਜੀ ਕਹਿੰਦੇ ਵੀ ਜਦੋਂ ਮਰਿਆ ਹੋਇਆ ਬੰਦਾ ਹੋਵੇ ਕੌਫਨ ਚ ਉੱਠ ਖੜੇ, ਇਹ ਕਦੇ ਕਦੇ ਵਾਪਰਦਾ ਹੈਗਾ, ਪਰ ਦੁਨੀਆ ਚ ਕਹਿੰਦੇ ਵੀ ਇਦਾਂ ਦੀਆਂ ਇੰਸੀਡੈਂਟ 4-5 ਇੰਸੀਡੈਂਟ ਹਰ ਸਾਲ ਹੁੰਦੀਆਂ ਹੈਗੀਆਂ। ਜੀ ਇਹਦੇ ਚ ਜੋ 82 ਸਾਲਾਂ ਦੀ ਲੇਡੀ ਸੀਗੀ, ਉਹ ਨਿਊਯਾਰਕ ਦੇ ਫਿਊਨਰਲ ਹੋਮ ਦੇ ਵਿੱਚ ਉਹਦੀ ਆਲਰੇਡੀ ਇੱਕ ਵੀ ਬੋਡੀ ਲੱਭੀ ਸੀ, ਬੋਡੀ ਪਈ ਹੋਈ ਸੀ, ਪਰ ਜਦੋਂ ਉਹਨੇ ਥੋੜੇ ਟਾਈਮ ਬਾਅਦ ਦੇਖਿਆ ਵੀ ਉਹ ਹਿੱਲ ਰਹੀ ਸੀ। ਸੋ ਬਾਅਦ ਦੇ ਵਿੱਚ ਉਹ ਸਰਵਾਈਵ ਹੋ ਗਈ। ਫਰਵਰੀ ਮਹੀਨੇ ਦੀ ਗੱਲ ਹੈ ਇਸ ਸਾਲ ਦੇ ਦੀ। ਜੀ ਜੀ ਸੋ ਆਇਓਵਾ ਦੇ ਵਿੱਚ $10,000 ਦਾ ਫਾਈਨ ਇੱਕ ਐਲਜ਼ਾਈਮਰ ਕੇਅਰ ਫੈਸਿਲਿਟੀ ਨੂੰ ਹੋਇਆ ਸੀ। ਉਹਨਾਂ ਨੇ ਹੌਸਪਿਸ ਪੇਸ਼ੈਂਟ ਨੂੰ ਫਿਊਨਰਲ ਹੋਮ ਦੇ ਵਿੱਚ ਸੈਂਡ ਕਰ ਦਿੱਤਾ ਸੀ, ਜਦੋਂ ਉਹਨਾਂ ਨੇ ਦੇਖਿਆ ਵੀ ਉਹ ਤਾਂ ਬੰਦਾ ਸਾਹ ਲੈ ਰਿਹਾ ਹੈਗਾ ਆ। ਸੋ ਕਹਿੰਦੇ ਵੀ ਕਈ ਕੰਡੀਸ਼ਨਸ ਹੁੰਦੀਆਂ, ਕਈ ਵਾਰੀ ਠੰਡ ਕਰਕੇ ਜ਼ਿਆਦੇ, ਜਾਂ ਦਵਾਈ ਉੱਦਾਂ ਦੀ ਲੈ ਲਈ ਹੋਵੇ, ਮਿਸ ਡਾਇਗਨੋਸਿਸ ਹੋ ਗਿਆ ਹੋਵੇ, ਉਹਦੇ ਕਰਕੇ ਇਦਾਂ ਜਿਹੜੀ ਆ ਡੈਥ ਡਿਕਲੇਅਰ ਕਰ ਦਿੱਤਾ ਗਿਆ ਹੋਵੇ। ਕੋਲਡ ਵਾਟਰ ਦੇ ਨਾਲ ਜੋ ਕਹਿੰਦੇ ਲੋਅਰ ਹਾਰਟ ਤੇ ਬ੍ਰੈਥਿੰਗ ਦਾ ਜੋ ਰੇਟ ਆ ਉਹ ਘਟ ਜਾਂਦਾ ਹੈਗਾ ਆ। ਕੁਛ ਜੋ ਡਰੱਗਸ ਹੁੰਦੀਆਂ ਆ ਉਹ ਬੋਡੀ ਨੂੰ ਸਲੋ ਡਾਊਨ ਕਰ ਦਿੰਦੀਆਂ ਆ, ਤੇ ਇਸ ਕਰਕੇ ਹੋ ਸਕਦਾ ਇਸ ਬੀਬੀ ਨਾਲ ਵੀ ਸੇਮ ਹੀ ਚੀਜ਼ ਵਾਪਰੀ ਹੋਵੇ। ਪਰ ਕਹਿੰਦੇ ਵੀ ਇਹ ਹੋਈ ਗਲਤੀ ਆ ਡਾਕਟਰਾਂ ਤੋਂ, ਜੀ ਪਰ ਬਹੁਤ ਹੀ ਵੈਰੀ 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 ਰੇਅਰ, ਬਹੁਤ ਘੱਟ ਚਾਂਸ ਹੁੰਦੇ ਆ ਇਦਾਂ ਦੀ ਜਿਹੜੀ ਗਲਤੀ ਆ ਉਹ ਹੋਵੇ। ਪਰ ਆਪਾਂ ਤੁਹਾਨੂੰ ਦੱਸੀਆਂ 3-4 ਇੰਸੀਡੈਂਟਸ ਤੇ ਨਿਊਯਾਰਕ ਦੇ ਵਿੱਚ ਵੀ ਹਜੇ ਤਾਂ ਹੁਣੇ ਹੀ ਹੋ ਕੇ ਹਟਿਆ ਫਰਵਰੀ ਮਹੀਨੇ ਚ, ਹਨਾ। ਆਇਓਵਾ ਦੇ ਵਿੱਚ ਜਨਵਰੀ ਚ ਹੋਇਆ ਸੀ, ਅਮਰੀਕਾ ਚ,
ਤੇ ਹੁਣ ਇਹ ਉੱਥੇ ਹੋਇਆ ਹੈਗਾ ਆ ਇਕਵਾਡੋਰ ਦੇ ਵਿੱਚ। ਜੀ, ਜੀ। ਇਹਦੇ ਨਾਲ ਇੱਕ ਬਹਿਸ ਹੋਰ ਚੱਲ ਪਈ ਆ, ਉਹ ਕਹਿੰਦੇ ਕਿ ਚਲੋ ਕਈ ਥਾਈਂ ਤਾਂ ਦਫ਼ਨਾਉਣ ਦਾ ਜਿਹੜਾ ਉਹ ਅੰਤਿਮ ਰਸਮਾਂ ਕੀਤੀਆਂ ਜਾਂਦੀਆਂ ਨੇ। ਕਹਿੰਦੇ ਕਿੰਨੇ ਹੀ ਲੋਕ ਜਿਉਂਦੇ ਦਫ਼ ਗਏ ਹੋਣੇ ਆ। 1792 ਦੇ ਵਿੱਚ ਬਰੰਸਵਿਕ ਦੇ ਵਿੱਚ ਇਹੋ ਜਿਹਾ ਪਹਿਲਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਸੀ, ਜਦੋਂ ਕਿਸੇ ਨੇ ਮ੍ਰਿਤਕ ਐਲਾਨੇ ਵਿਅਕਤੀ ਨੇ ਆਪਣਾ ਜਿਹੜਾ ਤਬੂਤ ਆ ਉਹ ਖੜਕਾਉਣਾ ਸ਼ੁਰੂ ਕਰ ਦਿੱਤਾ ਸੀ। ਪਰ ਹੁਣ ਲੋਕ ਕਹਿ ਰਹੇ ਨੇ ਕਿ ਕਿੰਨੇ ਹੀ ਲੋਕ ਹੋਣਗੇ ਜਿਨ੍ਹਾਂ ਦੀ ਜ਼ਿੰਦਗੀ ਤਾਂ ਹੋਣੀ ਹੈ, ਪਰ ਉਹਨਾਂ ਦੀਆਂ ਅੰਤਿਮ ਰਸਮਾਂ ਹੋ ਗਈਆਂ ਹੋਣਗੀਆਂ। ਕਿੰਨੇ ਲੋਕ ਹੋਣਗੇ ਜਿਨ੍ਹਾਂ ਨੂੰ ਦਫ਼ਨਾ ਦਿੱਤਾ ਗਿਆ ਹੋਣਾ। ਸੋ ਇਸ ਤਰ੍ਹਾਂ ਦੀ ਜਿਹੜੀ ਬਹਿਸ ਆ ਉਹ ਇਕਵਾਡੋਰ ਦੇ ਵਿੱਚ ਇਸ ਵੇਲੇ ਜਿਹੜੀ ਆ ਉਹ ਚੱਲ ਰਹੀ ਹੈ। ਪਰ ਇਕਵਾਡੋਰ ਦੀ ਜਿਹੜੀ ਹੈਲਥ ਮਿਨਿਸਟਰੀ ਆ, ਉਹਨਾਂ ਨੇ ਇਸ ਗੱਲ ਨੂੰ ਸਾਫ਼ ਕੀਤਾ ਕਿ ਉਹਨੂੰ ਮੈਡੀਕਲੀ ਉਦੋਂ ਜਦੋਂ ਡੈਡ ਡਿਕਲੇਅਰ ਕੀਤਾ ਗਿਆ ਤਾਂ ਉਹ ਮੈਡੀਕਲੀ ਡੈਡ ਹੀ ਸੀ। ਜੀ, ਜੀ, ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਜੀ, ਬ੍ਰੇਕ ਤੋਂ ਬਾਅਦ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਯੂਐਸ ਨੇ 3 ਲੱਖ ਦੇ ਕਰੀਬ ਜੋ ਇਮੀਗ੍ਰੈਂਟਸ ਆ ਜਿਨ੍ਹਾਂ ਦੇ ਕੋਲ TPS ਸਟੇਟਸ ਸੀਗਾ, ਉਹਨਾਂ ਦਾ ਟੈਂਪਰੇਰੀ ਲੀਗਲ ਸਟੇਟਸ ਸੀ, ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਟਾਈਮ ਤੇ ਇਹਨਾਂ ਸਾਰਿਆਂ ਦਾ ਹੀ ਇਹ 3 ਲੱਖ ਲੋਕਾਂ ਦਾ ਸਟੇਟਸ ਖਤਮ ਕਰਨ ਦੀ ਗੱਲ ਕੀਤੀ ਸੀ। 3,37,000 ਐਗਜ਼ੈਕਟਲੀ ਨੰਬਰ ਹੈਗਾ ਆ ਇਮੀਗ੍ਰੈਂਟਸ ਆ ਜੋ ਐਲ ਸੈਲਵਾਡੋਰ, ਹੌਂਡੂਰਾਸ, ਨਿਕਾਰਾਗੁਆ ਤੇ ਨੇਪਾਲ ਤੋਂ ਹੈਗੇ ਆ। ਇਹ ਉਹਨਾਂ ਮੁਲਕਾਂ ਤੋਂ ਜਿੱਥੇ ਨੈਚੁਰਲ ਡਿਜ਼ਾਸਟਰ ਆਏ ਸੀ, ਉਸ ਟਾਈਮ ਦੇ ਉੱਤੇ ਇਹ USA ਦੇ ਵਿੱਚ ਆ ਗਏ ਸੀ। ਇਹਨਾਂ ਨੂੰ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਦਿੱਤਾ ਗਿਆ ਸੀ, ਜਿਹਦੇ ਮੁਤਾਬਕ ਉਹ ਕੁਝ ਸਮੇਂ ਲਈ USA 'ਚ ਰਹਿ ਸਕਦੇ, ਕੰਮ ਕਰ ਸਕਦੇ, ਉਹਨਾਂ ਨੂੰ ਵਰਕ ਪਰਮਿਟ, ਸੋਸ਼ਲ ਸਿਕਿਉਰਿਟੀ ਦਿੱਤੀ ਗਈ ਸੀ। 1990 ਦਾ ਜੋ ਲਾਅ ਆ ਉਹ ਆਥੋਰਾਈਜ਼ ਕਰਦਾ ਆ ਵੀ TPS ਪਾਲਿਸੀ ਜੋ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਾਫੀ ਟਾਈਮ ਯੂਜ਼ ਕੀਤੀ ਹੈਗੀ ਆ। ਉਸੇ ਨੂੰ ਹੀ ਇਹਨਾਂ ਨੇ ਯੂਜ਼ ਕਰਕੇ ਇਹ ਕਿਹਾ ਆ ਵੀ ਇਹ ਲੋਕਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਰਿਲੀਫ ਦਿੱਤੀ ਗਈ ਹੈਗੀ ਆ ਡਿਪੋਰਟੇਸ਼ਨ ਤੋਂ। ਬਾਰਡਰ ਦੇ ਕ੍ਰੈਕਡਾਊਨ ਦੇ ਸੰਬੰਧ ਦੇ ਵਿੱਚ ਇਲੀਗਲ ਤੇ ਲੀਗਲ ਇਮੀਗ੍ਰੇਸ਼ਨ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ TPS ਸਿਸਟਮ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਜਿਸ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਟ ਸੀਗੇ। ਉਹ ਕਹਿੰਦੇ ਵੀ ਜਿਸ ਟਾਈਮ ਤੇ ਲੋਕ ਆਏ ਸੀ ਉਸ ਟਾਈਮ ਤੇ ਉੱਥੇ ਉਹਨਾਂ ਮੁਲਕਾਂ ਦੇ ਵਿੱਚ ਰੌਲਾ ਰੱਪਾ ਸੀਗਾ ਤੇ ਪ੍ਰੋਬਲਮ ਸੀਗੀ। ਹੁਣ ਉਹ ਪ੍ਰੋਬਲਮ ਘਟ ਗਈ ਹੈਗੀ ਆ, ਪਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ 3,37,000 ਲੋਕਾਂ ਦਾ TPS ਸਟੇਟਸ ਜੋ ਆ ਉਹ ਉਸ ਨੂੰ ਵਧਾ ਦਿੱਤਾ ਹੈਗਾ। ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਡਿਪੋਰਟ ਕਰਨ ਵਾਲਾ ਜਿਹੜਾ ਮੁੱਦਾ ਆ ਉਹਦੇ ਉੱਤੇ ਉਹਨਾਂ ਨੇ ਕਿਹਾ ਵੀ ਹਜੇ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਦੀ ਡਿਪੋਰਟੇਸ਼ਨ ਨਹੀਂ ਹੋਊਗੀ। ਇਹ ਰੌਲਾ ਕਾਫੀ ਲੰਮੇ ਸਮੇਂ ਤੋਂ ਪੈ ਰਿਹਾ ਸੀ। ਕਹਿੰਦੇ ਭਈ USA ਦੇ ਵਿੱਚ ਉਹ 18 ਮਹੀਨੇ ਹੋਰ ਰਹਿ ਸਕਦੇ ਹੈਗੇ ਆ ਅਕੋਰਡਿੰਗ ਟੂ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ। ਜੇ ਕੱਲੇ ਫਿਗਰ ਦੱਸਦੇ ਜਾਈਏ, ਸੈਲਵਾਡੋਰ ਤੋਂ 2,41,699 ਲੋਕ ਆ, ਹੌਂਡੂਰਾਸ ਤੋਂ 76,737, ਨੇਪਾਲ ਤੋਂ 14,556 ਤੇ ਨਿਕਾਰਾਗੁਆ ਤੋਂ 4,250 ਦੇ ਕਰੀਬ ਇਹ ਲੋਕ ਆ। TPS ਪ੍ਰੋਗਰਾਮ ਐਂਡ ਹੋਣਾ ਸੀ 2021 ਚ। ਅਲਟੀਮੇਟਲੀ ਇਸ ਨੂੰ ਜੋ ਆ ਉਹ ਐਕਸਪੈਂਡ ਕਰ ਦਿੱਤਾ ਗਿਆ ਸੀ। ਜੀ ਅਗਲੀ ਖਬਰ ਜਿਹੜੀ ਆ ਉਹ ਰੂਸ ਦੀ ਜੰਗ ਦੇ ਨਾਲ ਹੀ ਜੁੜੀ ਹੋਈ ਆ। ਰੂਸ ਦੇ ਵਿੱਚ ਇਸ ਵੇਲੇ ਰੂਸ ਤੇ ਯੂਕਰੇਨ ਦੀ ਜਿਹੜੀ ਜੰਗ ਆ ਉਹ ਲੱਗੀ ਹੋਈ ਆ। ਤੇ ਆਪਾਂ ਚੀਨ ਦੀ ਗੱਲ ਕੀਤੀ ਸੀ। ਚੀਨ ਹੁਣ ਦੱਸਦੇ ਆ ਕਿ ਖਬਰਾਂ ਦੇ ਮੁਤਾਬਕ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਆ ਜਿਹੜੇ ਉਹ ਯੂਕਰੇਨੀ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੈਲੈਂਸਕੀ ਦੇ ਨਾਲ ਫੋਨ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ। ਤੇ ਚੀਨ ਹੁਣ ਕੋਸ਼ਿਸ਼ ਇਸ ਦੇ ਵਿੱਚ ਲੱਗਿਆ ਹੋਇਆ ਕਿ ਇਹ ਜੰਗ ਜਿਹੜੀ ਆ ਉਹ ਰੁਕੇ। ਇਸ ਤੋਂ ਪਹਿਲਾਂ ਮਾਰਚ ਦੇ ਵਿੱਚ ਜਿਨਪਿੰਗ ਜਿਹੜੇ ਆ ਉਹ ਰੂਸ ਦੇ ਦੌਰੇ ਤੇ ਜਾਂਦੇ ਆ ਤੇ ਉੱਥੇ ਵੀ ਉਹਨਾਂ ਨੇ ਵਲਾਦੀਮੀਰ ਪੁਤਨ ਦੇ ਨਾਲ ਲੰਬੀ ਗੱਲਬਾਤ ਕਰਦੇ ਆ। ਤੇ ਹਾਲ ਹੀ ਦੇ ਵਿੱਚ ਉਹ ਚੀਨ ਜਿਹੜਾ ਉਹ ਰੂਸ ਦੇ ਨਾਲ ਯੂਕਰੇਨ ਦੇ ਨਾਲ ਸਾਊਦੀ ਅਰਬ ਤੇ ਈਰਾਨ ਦੇ ਜਿਹੜੇ ਡਿਪਲੋਮੈਟਿਕ ਰਿਲੇਸ਼ਨ ਹੈ ਉਹਨਾਂ ਦੇ ਵਿੱਚ ਵੀ ਉਹਨੇ ਬਹਾਲੀ ਕਰਵਾਈ ਹੈ। ਚੀਨ ਦਾ ਫੋਕਸ ਇਹ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਵਿਚੋਲਗੀ ਕਰਾਂ ਦੁਨੀਆ ਦੇ ਵੱਡੇ ਵਿਵਾਦਾਂ ਨੂੰ ਸੁਲਝਾਉਣ ਦੇ ਵਿੱਚ। ਤੇ ਹੁਣ ਉਹ ਦੱਸਦੇ ਆ ਕਿ ਇਜ਼ਰਾਈਲ ਤੇ ਫਿਲਸਤੀਨ ਦੇ ਮਾਮਲਿਆਂ ਤੇ ਵੀ ਫੋਕਸ ਕਰ ਰਿਹਾ। ਗੱਲਬਾਤ ਤੋਂ ਬਾਅਦ ਜ਼ੈਲੈਂਸਕੀ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਚੀਨ ਦੇ ਪ੍ਰੈਜ਼ੀਡੈਂਟ ਦੇ ਨਾਲ ਕਾਫੀ ਲੰਬੀ ਗੱਲਬਾਤ ਤੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਹੈ। ਉਹਨਾਂ ਨੇ ਰੂਸ ਦੇ ਹਮਲੇ ਤੇ ਯੂਕਰੇਨ ਦੀ ਹਾਲਾਤ ਉੱਤੇ ਵੀ ਸਾਡੇ ਤੋਂ ਸਵਾਲ ਪੁੱਛੇ ਤੇ ਅਸੀਂ ਉਹਨਾਂ ਨੂੰ ਅਸਲ ਹਾਲਾਤ ਤੋਂ ਜਾਣੂ ਕਰਵਾਇਆ। ਅਸੀਂ ਚਾਹੁੰਦੇ ਹਾਂ ਕਿ ਚੀਨ ਦੇ ਨਾਲ ਸਾਡੇ ਚੰਗੇ ਰਿਸ਼ਤੇ ਜਿਹੜੇ ਆ ਬਰਕਰਾਰ ਰਹਿਣ ਤੇ ਅਸੀਂ ਦੋਨੇ ਹੀ ਦੇਸ਼ ਜਿਹੜੇ ਆ ਉਹ ਇੱਕ ਤਰੀਕੇ ਨਾਲ ਚੱਲਣਾ ਚਾਹੁੰਦੇ ਹਾਂ। ਪਰ ਦੂਜੇ ਪਾਸੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਹੀ ਚੀਨ ਨੇ ਹਰ ਮੋਰਚੇ ਤੇ ਰੂਸ ਦਾ ਜਿਹੜਾ ਉਹ ਸਾਥ ਦਿੱਤਾ ਹੈ। ਹਾਲਾਂਕਿ ਉਹ ਦਾਅਵਾ ਇਹ ਕਰਦਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਦਾ ਜਿਹੜਾ ਸਟੈਂਡ ਆ ਨਿਊਟਰਲ ਹੈ। ਵੈਸਟਰਨ ਮੀਡੀਆ ਦਾ ਦਾਅਵਾ ਇਹ ਹੈ ਕਿ ਰੂਸ ਖੁਦ ਤਾਂ ਤਾਕਤਵਰ ਹੈ, ਉਹਦੇ ਨਾਲ ਚੀਨ ਨੇ ਹੱਥ ਮਿਲਾ ਲਿਆ ਤੇ ਇਹੀ ਵਜ੍ਹਾ ਹੈ ਕਿ ਵੈਸਟਰਨ ਜਿਹੜੇ ਇੰਟਰਸਟ ਨੇ ਵੈਸਟਰਨ ਦੇ ਜਿੰਨੇ ਇੰਟਰਸਟ ਨੇ ਉਹਨਾਂ ਨੂੰ ਦਰਕਨਾਰ ਕਰਕੇ ਰੂਸ ਤੇ ਚੀਨ ਜਾਣ-ਬੁੱਝ ਕੇ ਇਹਨਾਂ ਚੀਜ਼ਾਂ ਨੂੰ ਲਮਕਾ ਰਹੇ ਨੇ ਤਾਂ ਕਿ ਜਿਹੜੀਆਂ ਗੈਸ ਪਾਈਪਲਾਈਨਸ ਨੇ ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਵੈਸਟ ਦੇ ਮੁਲਕ ਰੂਸ ਤੋਂ ਖਰੀਦਦੇ ਆ ਤਾਂ ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਪਵੇ। ਚੀਨ ਹੁਣ ਤੱਕ ਯੂਕਰੇਨ ਦਾ 2019 ਤੱਕ ਟ੍ਰੇਡਿੰਗ ਪਾਰਟਨਰ ਵੀ ਸੀਗਾ। ਯੂਕਰੇਨ ਨੇ ਚੀਨ ਨੂੰ 2019 ਤੱਕ ਸਭ ਤੋਂ ਜ਼ਿਆਦਾ ਮੱਕਾ ਜਿਹੜਾ ਸਪਲਾਈ ਕੀਤਾ ਸੀ। ਚੀਨ ਭਾਵੇਂ ਦਿਖਾਵਾ ਕਰੇ ਕਿ ਉਹ ਜੰਗ ਰੁਕਵਾਉਣ ਦੀ ਗੱਲ ਕਰ ਰਿਹਾ, ਪਰ ਅਸਲ ਦੇ ਵਿੱਚ ਰੂਸ ਦੇ ਨਾਲ ਵੱਧਦੀਆਂ ਉਹਦੀਆਂ ਨਜ਼ਦੀਕੀਆਂ ਜਾਂ ਰੂਸ ਦੇ ਨਾਲ ਉਹਦੇ ਜਿਹੜੇ ਇੰਟਰਸਟ ਆ ਉਹ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਚੀਨ ਜਿਹੜਾ ਉਹ
ਤੇਲ ਗੈਸ ਦੀ ਰੂਸ ਦੇ ਵਿੱਚੋਂ ਜਿਹੜੀ ਉਹ ਦਰਾਮਦ ਕਰਦਾ ਉਹਦੇ ਵਿੱਚ ਲਗਾਤਾਰ ਉਹਨੇ ਵਾਧਾ ਕੀਤਾ। 2022 ਦੇ ਵਿੱਚ ਚੀਨ ਨੂੰ ਕੱਚਾ ਤੇਲ ਤੇ ਗੈਸ ਦੀ ਸਪਲਾਈ 44% ਸੀ, ਜਿਹੜੀ ਹੁਣ ਵੱਧ ਕੇ ਤਕਰੀਬਨ 95% ਦੇ ਕਰੀਬ ਹੋ ਚੁੱਕੀ ਹੈ। ਸੋ ਚੀਨ ਦੇ ਇਹ ਜਿਹੜੇ ਇੰਟਰਸਟ ਨੇ ਲਗਾਤਾਰ ਨੇ, ਤੇ ਜਿਵੇਂ ਆਪਾਂ ਚਰਚਾ ਕਰਕੇ ਹੀ ਹਟੇ ਪਹਿਲੇ ਬ੍ਰੇਕ ਤੋਂ ਪਹਿਲੇ ਸਮੇਂ ਦੇ ਵਿੱਚ ਚੀਨ ਤੇ ਰੂਸ ਦੀ ਜਿਹੜੀ ਯਾਰੀ ਦੇ ਬਾਰੇ ਤੇ ਯੂਕਰੇਨ ਜੰਗ ਦੇ ਬਾਰੇ, ਕਿ ਕਿਵੇਂ ਚੀਨ ਦਾ ਜਿਹੜਾ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਸਥਿਤੀ ਦੇ ਵਿੱਚੋਂ ਚੀਨ ਲੰਘ ਰਿਹਾ। ਇੱਕ ਪਾਸੇ ਵਰਲਡ ਦੇ ਜਿੰਨੇ ਵੀ ਅਸਥਿਰਤਾ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਵਿਚੋਲਗੀਆਂ, ਉੱਥੇ ਕਰਜ਼ੇ ਦੇਣੇ, ਤੇ ਦੂਜੇ ਪਾਸੇ ਜਿਹੜਾ ਉਹ ਆਪਣੀ ਇਕੋਨਮੀ, ਆਪਣਾ ਜਿਹੜਾ ਨਿਰਯਾਤ ਹੈ, ਜਿਹੜੀ ਬਰਾਮਦ ਹੈ ਉਹ ਘਟਣੀ ਚੀਨ ਦੇ ਲਈ ਕਾਫੀ ਜਿਹੜੀਆਂ ਉਹ ਚੁਣੌਤੀਆਂ ਖੜੀਆਂ ਕਰ ਰਹੇ ਨੇ। ਜੀ ਜੀ, ਅਗਲੀ ਖਬਰ ਵੱਲ ਚੱਲੀਏ। ਅੱਜ BBC ਨੇ ਇੱਕ ਬਹੁਤ ਹੀ ਵਧੀਆ ਆਰਟੀਕਲ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਲਿਖਿਆ ਹੈ। ਕਹਿੰਦੇ ਪਈ ਦੁਨੀਆ ਦੇ ਵਿੱਚ ਇੱਕ ਇੱਦਾਂ ਦਾ ਸ਼ਹਿਰ ਆ ਪੂਰੀ ਦੁਨੀਆ 'ਚ, ਅੰਮ੍ਰਿਤਸਰ, ਜਿੱਥੇ ਕੋਈ ਵੀ ਭੁੱਖਾ ਨਹੀਂ ਸੌ ਸਕਦਾ। ਜੀ ਕਹਿੰਦੇ ਪਏ ਦਰਬਾਰ ਸਾਹਿਬ 24 ਘੰਟੇ ਖੁੱਲ੍ਹਾ ਆ। 1 ਲੱਖ ਤੋਂ ਵੱਧ ਲੋਕ ਜੋ ਖਾਣਾ ਆ ਉੱਥੇ ਖਾਂਦੇ ਹੈਗੇ ਐਵਰੀਡੇ। 16ਵੀਂ ਸੈਂਚੁਰੀ 'ਚ ਗੁਰੂ ਸਾਹਿਬ ਵੱਲੋਂ ਬਣਾਇਆ ਗਿਆ ਦਰਬਾਰ ਸਾਹਿਬ। ਉੱਥੇ ਅਪਸ ਐਂਡ ਡਾਊਨ ਵੀ ਬਹੁਤ ਵਾਰ ਆਏ ਆ। ਕਹਿੰਦੇ 1919 ਦੇ ਵਿੱਚ ਜਦੋਂ ਜਲਿਆਂਵਾਲੇ ਬਾਗ 'ਚ ਸਾਕਾ ਹੋਇਆ ਸੀ 1500 ਦੇ ਕਰੀਬ, ਉਹ ਲੋਕਾਂ ਨੂੰ ਗੋਲੀਆਂ ਮਾਰ ਕੇ ਬ੍ਰਿਟਿਸ਼ ਜੋ ਸੀ ਉਹਨਾਂ ਨੇ ਮਾਰਤਾ। ਉਹ ਤੋਂ ਬਾਅਦ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ। ਬਾਅਦ ਦੇ ਵਿੱਚ ਇੰਦਰਾ ਗਾਂਧੀ ਖੁਦ ਵੀ ਮਾਰੀ ਗਈ। ਪਰ ਜੋ ਸਿੱਖਾਂ ਦੀ ਕਹਿੰਦੇ ਅਰਦਾਸ ਹੁੰਦੀ ਆ, ਸਰਬੱਤ ਦੇ ਭਲੇ ਦੀ ਅਰਦਾਸ ਆ, ਉੱਥੇ ਕਿਸੇ ਨੂੰ ਕਿਸੇ ਦਾ ਧਰਮ, ਕਿਸੇ ਦੀ ਜਾਤ, ਕਿਸੇ ਦਾ ਮੁਲਕ ਨਹੀਂ ਪੁੱਛਿਆ ਜਾਂਦਾ। ਕੋਈ ਵੀ ਦਰਬਾਰ ਸਾਹਿਬ ਜਾ ਕੇ ਲੰਗਰ ਛਕ ਸਕਦਾ। ਕਹਿੰਦੇ ਇਕੱਲਾ ਦਰਬਾਰ ਸਾਹਿਬ ਨਹੀਂ, ਦੁਨੀਆ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕਿਸੇ ਵੀ ਧਰਮ ਦਾ ਬੰਦਾ, ਕਿਸੇ ਵੀ ਜਾਤ ਦਾ ਬੰਦਾ ਬਿਨਾਂ ਪੁੱਛੇ ਤੋਂ ਉੱਥੇ ਜਾ ਕੇ ਪ੍ਰਸ਼ਾਦਾ ਛਕ ਸਕਦਾ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਸਕਦੇ ਆ, ਜ਼ਰੂਰ ਆਪਣੇ ਬੱਚਿਆਂ ਨੂੰ ਇਹ ਆਰਟੀਕਲ ਜ਼ਰੂਰ ਪੜ੍ਹਾਇਓ। ਬਹੁਤ ਹੀ ਵਧੀਆ ਆਰਟੀਕਲ BBC ਨੇ ਛਾਪਿਆ। ਅੰਮ੍ਰਿਤਸਰ ਦਾ ਇੰਡੀਅਨ ਸਿਟੀ ਵੇਅਰ ਨੋ ਵਨ ਗੋਜ਼ ਹੰਗਰੀ। ਸੋ ਗੂਗਲ ਤੇ ਸਰਚ ਕਰ ਲਿਓ। ਇਹਦੇ ਸੰਬੰਧ ਦੇ ਵਿੱਚ ਇੱਕ ਮਿਸ਼ਲਨ ਰੈਸਟੋਰੈਂਟ ਦੇ ਇੱਕ ਸ਼ੈਫ ਆ ਨਿਊਯਾਰਕ ਦੇ ਵਿੱਚ, ਉਹਨਾਂ ਨੇ ਇਸ ਆਰਟੀਕਲ, ਜਿਨ੍ਹਾਂ ਦਾ ਨਾਮ ਵਿਕਾਸ ਖੰਨਾ ਕਰਕੇ ਆ, ਉਹਨਾਂ ਨੇ ਕੋਵਿਡ ਦੇ ਦੌਰਾਨ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਫੂਡ ਲੋਕਾਂ ਨੂੰ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਮੈਂ ਅੰਮ੍ਰਿਤਸਰ ਦੇ ਵਿੱਚ ਹੀ ਜੰਮਿਆ ਤੇ ਉੱਥੇ ਹੀ ਰੇਜ਼ ਹੋਇਆ ਆ। ਉਹਨਾਂ ਨੇ ਪੂਰਾ ਆਰਟੀਕਲ ਕਿਸ ਤਰ੍ਹਾਂ ਕਿੱਥੇ ਕੀ ਹੋ ਰਿਹਾ ਹੈਗਾ ਉਹਦੇ ਬਾਰੇ ਜੋ ਜਾਣਕਾਰੀ ਆ BBC ਦੇ ਜੋ ਪੱਤਰਕਾਰ ਸੀ ਉਹਨਾਂ ਨੂੰ ਦਿੱਤੀ ਹੈਗੀ ਆ। ਸੋ ਪਲੀਜ਼ ਜਿੰਨੇ ਵੀ ਪੜ੍ਹ ਸਕਦੇ ਆ, ਗੂਗਲ ਤੇ ਸਰਚ ਕਰਕੇ ਇਸ ਆਰਟੀਕਲ ਨੂੰ ਜ਼ਰੂਰ ਪੜ੍ਹਿਓ ਤੇ ਬੱਚਿਆਂ ਨੂੰ ਜ਼ਰੂਰ ਪੜ੍ਹਾਇਓ। ਪ੍ਰਾਊਡ ਫੀਲ ਕਰੋਗੇ ਤੁਸੀਂ। ਜੀ ਬਿਲਕੁਲ, ਤੇ ਨਾਲੇ ਹਰਜੋਤ ਸਿੰਘ ਜੀ ਇਹ ਵੀ ਗੱਲ ਦੇ ਚਰਚਾ ਆਪਾਂ ਸ਼ਾਰਟ ਜੀ ਕਰਦੇ ਚੱਲਦੇ ਹਾਂ, ਸੰਖੇਪ ਜੀ ਚਰਚਾ, ਕਿ ਕਈ ਵਾਰੀ ਕੁਛ ਲੋਕ ਜਾਣਬੁੱਝ ਕੇ ਲੰਗਰਾਂ ਨੂੰ ਭੰਡਦੇ ਰਹਿੰਦੇ ਨੇ, ਇਹ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਪਰ ਉਹਨਾਂ ਦੀ ਜਿਹੜਾ ਪ੍ਰੋਪੇਗੈਂਡਾ ਜਾਂ ਉਹਨਾਂ ਦੀ ਜਿਹੜੀ ਗੱਲਬਾਤ ਆ ਉਹਦੇ ਤੋਂ ਵੀ ਦੂਰ ਰਹਿਣ ਦੀ ਜਿਹੜੀ ਉਹ ਗੱਲ ਜਿਹੜੀ ਆਪਾਂ ਨੂੰ ਕਰਨੀ ਚਾਹੀਦੀ ਹੈ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੰਥ ਦੇ ਵਿੱਚੋਂ ਗੁਰੂ ਸਾਹਿਬ ਦੀ ਬਖਸ਼ਿਸ਼ ਨੇ। ਸੋ ਕਿਸੇ ਵੀ ਚੀਜ਼ ਨੂੰ ਨਿੰਦਣਾ ਭੰਡਣਾ ਬਿਨਾਂ ਵਜ੍ਹਾ ਤੋਂ ਨਹੀਂ ਚਾਹੀਦਾ। ਜੀ ਜੀ ਬਿਲਕੁਲ। ਤੇ ਅਗਲੀ ਖਬਰ ਗ੍ਰੀਸ ਤੋਂ ਆ ਰਹੀ ਆ। ਸਿੰਘਾਂ ਦੀ ਪੂਰੀ ਦੁਨੀਆ ਦੇ ਵਿੱਚ ਚੜ੍ਹਾਈ ਆ। ਮੇਗਾਰਾ ਕਰਕੇ ਜੋ ਟਾਊਨ ਆ ਗ੍ਰੀਸ ਦੇ ਵਿੱਚ, ਉੱਥੇ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਕੱਢੇ। 10 ਕਿਲੋਮੀਟਰ ਲੰਮਾ ਇਹ ਨਗਰ ਕੀਰਤਨ ਸੀ ਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੇ ਹਿਸਾਬ ਨਾਲ ਲੋਕ ਸੰਗਤਾਂ ਜੋ ਉੱਥੇ ਹਾਜ਼ਰ ਸੀਆਂ। ਸੋ ਗ੍ਰੀਸ ਦੇ ਜੋ ਲੋਕ ਆ ਉਹ ਪਹਿਲੀ ਵਾਰੀ ਦੇਖ ਰਹੇ ਸੀ, ਉਹ ਬਹੁਤ ਜ਼ਿਆਦਾ ਹੈਰਾਨ ਹੋਏ, ਕਿਉਂਕਿ ਉੱਥੇ ਹਰ ਇੱਕ ਚੀਜ਼, ਗੱਤਕਾ, ਹੋਰ ਵੀ ਜੋ ਆਪਣੇ ਮਾਰਸ਼ਲ ਆਰਟਸ ਹੁੰਦੇ ਆ, ਪ੍ਰਦਰਸ਼ਨੀ ਵੀ ਲਾਈ ਗਈ ਸੀ, ਕਿਸ ਤਰ੍ਹਾਂ ਜੋ ਸਿੱਖਾਂ ਦੇ ਜੁਰਮ ਹੋ ਰਹੇ ਆ ਇੰਡੀਆ ਦੇ ਵਿੱਚ। ਇਹ ਸਾਰਾ ਕੁਝ ਉੱਥੇ ਦੇ ਲੋਕਾਂ ਨੇ ਦੇਖਿਆ ਤੇ ਉਸ ਨੂੰ ਐਪਰੀਸ਼ੀਏਟ ਕੀਤਾ। ਉੱਥੇ ਬਾਅਦ ਦੇ ਵਿੱਚ ਸਾਰਿਆਂ ਨੂੰ ਫੂਡ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਲੰਗਰ ਹਰ ਇੱਕ ਨੂੰ ਫ੍ਰੀ ਹੁੰਦਾ ਹੈਗਾ। ਸੋ ਗ੍ਰੀਸ ਦੇ ਵਿੱਚ ਵੀ ਸਿੰਘਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਨਾਈਜੀਰੀਆ ਦੇ ਬਾਰੇ ਕੱਲ ਖਬਰ ਜਿਹੜੀ ਜਦੋਂ ਕੁਛ ਹੀ ਮਿੰਟਾਂ ਦੇ ਵਿੱਚ ਖਬਰ ਆਈ ਸੀ, ਤਾਂ ਉਹ ਜਿਹੜੀ ਕਿਸ਼ਤੀ ਡੁੱਬਣ ਵਾਲੀ ਉਹਦੇ ਬਾਰੇ ਤੁਹਾਡੇ ਨਾਲ ਬੜੀ ਕਾਹਲੀ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹ ਸਾਂਝੀਆਂ ਕੀਤੀਆਂ ਸੀਗੀਆਂ। ਹੁਣ ਇਸ ਜਿਹੜਾ ਕਿਸ਼ਤੀ ਡੁੱਬਣ ਵਾਲੀ ਘਟਨਾ, ਇਹਦੇ ਵਿੱਚ ਨਾਈਜਰ ਨਦੀ ਦੇ ਵਿੱਚ ਜਿਹੜੀ ਕਿਸ਼ਤੀ ਡੁੱਬੀ ਹੈ ਨਾਈਜੀਰੀਆ ਦੇ ਵਿੱਚ,
ਇਹਦੇ ਵਿੱਚ ਦੱਸਿਆ ਜਾ ਰਿਹਾ ਕਿ 103 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। 97 ਲੋਕ ਜਿਹੜੇ ਨੇ ਉਹ ਲਾਪਤਾ ਹੋ ਗਏ ਨੇ। 100 ਜਣਿਆਂ ਨੂੰ, ਮਾਫ ਕਰਨਾ, 100 ਜਣਿਆਂ ਨੂੰ ਬਚਾ ਲਿਆ ਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਕਿਸ਼ਤੀ ਦੇ ਵਿੱਚ 300 ਲੋਕ ਜਿਹੜੇ ਆ ਉਹ ਸਵਾਰ ਸੀਗੇ ਤੇ ਸਾਰੇ ਇੱਕ ਵਿਆਹ ਸਮਾਗਮ ਤੋਂ ਜਿਹੜਾ ਉਹ ਪਰਤ ਰਹੇ ਸੀਗੇ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਐਗਬੋਟੀ ਪਿੰਡ ਤੋਂ ਵਿਆਹ ਤੋਂ ਜਿਹੜਾ ਉਹ ਪਰਤ ਰਹੇ ਸੀਗੇ। ਇਸੇ ਦੌਰਾਨ ਮੀਂਹ ਪੈ ਰਿਹਾ ਸੀ, ਸੜਕਾਂ ਦੇ ਉੱਤੇ ਪਾਣੀ ਭਰਿਆ ਸੀ ਤੇ ਕੁਝ ਜਿਹੜੇ ਦਰਖਤ ਆ ਉਹ ਟੁੱਟ ਕੇ ਨਦੀ ਦੇ ਵਿੱਚ ਵਹਿ ਗਏ ਤੇ ਜਦੋਂ ਇਹ ਕਿਸ਼ਤੀ ਉੱਥੇ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚੀ ਤਾਂ ਉਦੋਂ ਇਹ ਦਰਖਤ ਜਿਹੜੇ ਆ ਨਦੀ ਦੇ ਵਿੱਚ ਰੁੜੇ ਜਾ ਰਹੇ ਸੀ ਤਾਂ ਕਿਸ਼ਤੀ ਦੇ ਵਿੱਚ ਲੱਗ ਗਏ ਤੇ ਉਸ ਤੋਂ ਬਾਅਦ ਚਟਾਨ ਦੇ ਨਾਲ ਟੱਕਰ ਹੁੰਦੀ ਹੈ ਤੇ ਫਿਰ ਇਹ ਕਿਸ਼ਤੀ ਜਿਹੜੀ ਆ ਉਹ ਪਲਟ ਜਾਂਦੀ ਹੈ ਤੇ ਇਸੇ ਪਲਟਣ ਕਰਕੇ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ 97 ਤੋਂ ਵੱਧ ਲੋਕਾਂ ਦੇ ਜਿਹੜੇ ਆ ਉਹ ਲਾਪਤਾ ਹੋਣ ਦੀ। 105 ਲੋਕ ਮਾਰੇ ਗਏ ਨੇ, 300 ਲੋਕ ਇਸ ਕਿਸ਼ਤੀ ਦੇ ਵਿੱਚ ਸਵਾਰ ਸੀਗੇ। ਇਦੋਂ ਪਹਿਲਾਂ ਮਈ ਮਹੀਨੇ ਦੀ ਗੱਲ ਹੈ ਜਦੋਂ ਨਾਈਜੀਰੀਆ ਦੇ ਸਕੇਤੋ ਦੇ ਵਿੱਚ ਇੱਕ ਕਿਸ਼ਤੀ ਪਲਟਣ ਦੇ ਨਾਲ 15 ਲੋਕਾਂ ਦੀ ਮੌਤ ਹੋਈ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਨਾਈਜੀਰੀਆ ਦੇ ਇਹਨਾਂ ਇਲਾਕਿਆਂ ਦੇ ਵਿੱਚ ਬੋਟ ਐਕਸੀਡੈਂਟ ਕਾਫੀ ਆਮ ਹੈ। ਇਹ ਇਉਂ ਹੈ, ਇਹਦਾ ਕਾਰਨ ਵੱਡਾ ਇਹ ਹੈ ਕਿਉਂਕਿ ਇੱਥੇ ਆਮ ਲੋਕ ਜਿਹੜੇ ਆ ਉਹ ਆਉਣ ਜਾਣ ਦੇ ਲਈ, ਖਾਸ ਕਰਕੇ ਕਿਉਂਕਿ ਲੋਕਾਂ ਦੇ ਜਿਹੜੇ ਜ਼ਿਆਦਾਤਰ ਟਿਕਾਣੇ ਆ ਉਹ ਨਦੀਆਂ ਦੇ ਆਲੇ ਦੁਆਲੇ ਨੇ ਤੇ ਉਹ ਆਉਣ ਜਾਣ ਦੇ ਲਈ ਜਿਹੜੀਆਂ ਖੁਦ ਦੀਆਂ ਇੱਕ ਮੈਨ ਮੇਡ ਬਣੀਆਂ ਕਿਸ਼ਤੀਆਂ ਉਹਨਾਂ ਦੀ ਹੀ ਵਰਤੋਂ ਕਰਦੇ ਆ ਤੇ ਕਈ ਵਾਰੀ ਖਰਾਬ ਮੌਸਮ, ਕਈ ਵਾਰੀ ਕੋਈ ਹੋਰ ਚਟਾਨ ਦੇ ਨਾਲ ਟਕਰਾ ਜਾਣ ਕਰਕੇ ਜਾਂ ਕਈ ਵਾਰੀ ਜ਼ਿਆਦਾ ਭਾਰ ਹੋਣ ਕਰਕੇ ਕਿਸ਼ਤੀਆਂ ਜਿਹੜੀਆਂ ਨੇ ਉਹ ਡੁੱਬ ਜਾਂਦੀਆਂ ਨੇ, ਟੇਢੀਆਂ ਹੋ ਜਾਂਦੀਆਂ ਨੇ ਤਾਂ ਇਸੇ ਦਰਮਿਆਨ ਫਿਰ ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਹਾਦਸਿਆਂ ਦੇ ਵਿੱਚ ਮਾਰੇ ਜਾਂਦੇ ਨੇ। ਜੀ ਜੀ ਬਿਲਕੁਲ। ਹਜ਼ਾਰਾਂ ਹੀ ਲੋਕਾਂ ਨੂੰ ਇੰਡੀਆ ਤੇ ਪਾਕਿਸਤਾਨ ਦਾ ਜੋ ਏਰੀਆ ਆ ਜਿੱਥੇ ਤੂਫਾਨ ਆ ਰਿਹਾ, ਸਾਈਕਲੋਨ ਆ ਰਿਹਾ, ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ। ਕਹਿੰਦੇ ਵੀ ਇਹ ਇੱਕ ਬਹੁਤ ਵੱਡਾ ਤੂਫਾਨ ਆ ਰਿਹਾ ਹੈ ਕੋਸਟਲ ਰੀਜਨਸ ਆਫ ਇੰਡੀਆ ਤੇ ਪਾਕਿਸਤਾਨ। ਸੋ ਉੱਥੇ ਹਾਈਐਸਟ ਅਲਰਟ ਦੇ ਉੱਤੇ ਉਹਨਾਂ ਨੇ ਆਰਮੀ ਨੂੰ ਲਾਇਆ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਈਕਲੋਨ ਆਉਣ ਤੋਂ ਇੱਕ ਦਿਨ ਪਹਿਲਾਂ ਲੋਕਾਂ ਨੂੰ ਬੇਪਰੋਯੋਗ ਕਰਕੇ ਜੋ ਸਟਾਰਮ ਆ ਉਹਦੇ ਸੰਬੰਧ ਦੇ ਵਿੱਚ ਇਵੈਕੂਏਟ ਕੀਤਾ ਗਿਆ। 145 ਕਿਲੋਮੀਟਰ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਆਉਣਗੀਆਂ, ਬਹੁਤ ਤੇਜ਼ ਹੁੰਦੀਆਂ ਇੰਡੀਆਂ 145 ਕਿਲੋਮੀਟਰ। ਝਾਖੂ ਪੋਰਟ ਵੈਸਟਰਨ ਇੰਡੀਆ ਦਾ ਜੋ ਗੁਜਰਾਤ ਦੀ ਸਟੇਟ ਆ ਉਸ ਏਰੀਏ ਨੂੰ ਇਹ ਹਿੱਟ ਕਰਨ ਜਾ ਰਿਹਾ ਹੈ ਤੇ ਕੱਚ ਤੇ ਸ਼ੂਰਾਸ਼ਤਰਾ ਜੋ ਕੋਸਟ ਹੈਗਾ ਆ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ, ਉੱਥੇ ਇਹ ਹਿੱਟ ਕਰਨ ਜਾ ਰਿਹਾ ਜੂਨ 15 ਨੂੰ 4 PM ਤੋਂ ਲੈ ਕੇ 8 PM ਦੇ ਵਿੱਚ ਸ਼ਾਮ ਨੂੰ। ਸੋ ਜੋ ਵੀ ਰੈਜ਼ੀਡੈਂਟਸ ਇਸ ਏਰੀਏ 'ਚ ਰਹਿੰਦੇ ਆ 3 ਮੀਲ ਦਾ ਜੋ ਉਹਨਾਂ ਨੇ ਏਰੀਆ ਰੱਖਿਆ ਆ ਇਹ ਕੋਸਟ ਵਾਲਾ, ਉੱਥੋਂ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਇੰਡੀਆ ਵਾਲਿਆਂ ਨੇ 40,000 ਲੋਕਾਂ ਨੂੰ ਕੈਂਪਾਂ ਦੇ ਵਿੱਚ ਗੁਜਰਾਤ ਦੇ ਵਿੱਚ ਰੱਖਿਆ। ਇਸੇ ਤਰ੍ਹਾਂ ਗੁਆਂਢੀ ਮੁਲਕ ਪਾਕਿਸਤਾਨ ਨੇ ਇਹਨਾਂ ਲੋਕਾਂ ਨੂੰ ਸਕੂਲਾਂ ਦੀਆਂ ਬਿਲਡਿੰਗ ਦੇ ਵਿੱਚ ਜਾਂ ਹੋਰ ਜੋ ਗਵਰਨਮੈਂਟ ਦੀਆਂ ਬਿਲਡਿੰਗਸ ਆ ਉਹਨਾਂ ਦੇ ਵਿੱਚ ਰੱਖਿਆ ਹੈਗਾ। 1 ਲੱਖ ਤੋਂ ਵੱਧ ਲੋਕਾਂ ਨੂੰ ਪਾਕਿਸਤਾਨ ਦੀ ਜੋ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਆ ਉਹਨਾਂ ਦੇ ਦੱਸਣ ਦੇ ਮੁਤਾਬਕ ਇਵੈਕੂਏਟ ਕੀਤਾ ਗਿਆ ਆ। ਸੋ ਇਹ ਬਹੁਤ ਹੀ ਜੋ ਖਤਰਨਾਕ, ਬਹੁਤ ਹੀ ਸਟਰੋਂਗ ਸਾਈਕਲੋਨ ਤੂਫਾਨ ਜੋ ਆ ਰਿਹਾ ਆ। ਇਸ ਤੋਂ ਪਹਿਲਾਂ 1982 ਦੇ ਵਿੱਚ 2019 ਦੇ ਵਿੱਚ ਵੀ ਕਾਫੀ ਖਤਰਨਾਕ ਤੂਫਾਨ ਆਏ ਸੀ। 2021 ਦੇ ਵਿੱਚ ਵੀ ਇੱਕ ਤੂਫਾਨ ਆਇਆ ਸੀ ਜਿਹਦੇ ਨਾਲ 174 ਲੋਕਾਂ ਦੀ ਮੌਤ ਹੋ ਗਈ ਸੀ। 1998 ਦੇ ਵਿੱਚ ਜਿਹੜਾ ਇਹ ਸਾਈਕਲੋਨ ਗੁਜਰਾਤ ਸਟੇਟ 'ਚ ਆਇਆ ਸੀ ਉਹਦੇ ਨਾਲ 1000 ਲੋਕਾਂ ਦੀ ਮੌਤ ਹੋਈ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਤੇ ਸਿੰਧ ਪ੍ਰੋਵਿੰਸ ਤੇ ਸਿਟੀ ਆਫ ਕਰਾਚੀ ਦੇ ਵਿੱਚ 1965 ਦੇ ਵਿੱਚ ਜਿਹੜਾ ਆਇਆ ਸੀ ਸਾਈਕਲੋਨ ਉਹਦੇ ਨਾਲ 10,000 ਦੇ ਕਰੀਬ ਲੋਕ ਮਾਰੇ ਗਏ ਸੀ। ਜੀ ਜੀ ਜੀ। ਇੱਕ ਜਾਂਦੇ ਜਾਂਦੇ ਇੱਕ ਹੋਰ ਖਬਰ ਜਿਹੜੀ ਆ ਉਹ UN ਦੇ ਹਵਾਲੇ ਦੇ ਨਾਲ ਜਿਹੜੀ ਆ ਸਾਂਝੀ ਕਰਦੇ ਚਲੀਏ। ਇਸ ਵੇਲੇ ਇੱਕ DW TV ਹੈ ਜਿਹੜਾ ਡੱਚ ਨਿਊਜ਼ ਏਜੰਸੀ ਆ, ਉਹਨਾਂ ਨੇ ਇੱਕ ਖਬਰ ਜਿਹੜੀ ਆ ਰਿਪੋਰਟ ਜਿਹੜੀ ਆ ਉਹ ਸ਼ਾਇਆ ਕੀਤੀ। ਉਹਦੇ ਮੁਤਾਬਕ 110 ਮਿਲੀਅਨ ਲੋਕ ਨੇ ਵਰਲਡ ਦੇ ਵਿੱਚ ਅਜਿਹੇ ਨੇ ਜਿਨ੍ਹਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਜਾਣਾ ਪਿਆ। ਇਹਦੇ ਵਿੱਚ ਦੱਸਦੇ ਨੇ ਕਿ ਜਿਹੜੇ ਅੰਕੜੇ ਨੇ ਉਹ ਵੱਖ-ਵੱਖ ਸੋਰਸਿਸ ਤੋਂ ਇਕੱਠੇ ਕੀਤੇ ਗਏ ਨੇ। ਯੂਨਾਈਟਿਡ ਨੇਸ਼ਨਸ ਰਿਫਿਊਜੀ ਏਜੰਸੀ ਜਿਹੜੀ ਆ ਉਹਨੇ ਇਹ ਗੱਲ ਦੱਸੀ ਹੈ ਕਿ 110 ਮਿਲੀਅਨ ਦੇ ਕਰੀਬ ਲੋਕ ਨੇ ਜਿਹੜੇ ਕਿ ਹੁਣ ਤੱਕ ਵਰਲਡ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਨਾਹ ਮੰਗ ਰਹੇ ਨੇ ਜਾਂ ਘੁੰਮ ਰਹੇ ਨੇ ਜਾਂ ਜਿਨ੍ਹਾਂ ਦੀ ਆਪਣੇ ਜਿਹੜੇ ਘਰ ਨੇ
ਉੱਥੋਂ ਉਹਨਾਂ ਦੀ ਹਿਜਰਤ ਹੋਈ ਹੈ। ਇਹਦੇ ਇਸੇ ਦਰਮਿਆਨ ਉਹਨਾਂ ਨੇ ਸਭ ਤੋਂ ਵੱਡਾ ਕਾਰਨ ਕਈ ਮੁਲਕਾਂ ਦੀ ਭੁੱਖਮਰੀ, ਕਈ ਮੁਲਕਾਂ ਦੇ ਵਿੱਚ ਗਰੀਬੀ, ਕਈ ਮੁਲਕਾਂ ਦੇ ਵਿੱਚ ਬੇਰੁਜ਼ਗਾਰੀ, ਕਈ ਮੁਲਕਾਂ ਦੇ ਵਿੱਚ ਜਿਹੜੇ ਯੁੱਧ ਦੇ ਜੰਗ ਵਰਗੇ ਹਾਲਾਤ ਨੇ, ਖਾਸ ਕਰਕੇ ਸੀਰੀਆ ਵਰਗੇ ਮਿਡਲ ਈਸਟ ਦੇ ਕਈ ਇਲਾਕੇ ਸਥਿਰ ਨੇ, ਇਸੇ ਤਰ੍ਹਾਂ ਰੂਸ ਯੂਕਰੇਨ ਕਰਕੇ ਕਈ ਇਲਾਕੇ ਸਥਿਰ ਨੇ। ਤਾਂ ਇਹਨਾਂ ਅਸਥਿਰਤਾ ਨੇ, ਜੰਗੀ ਸਥਿਰਤਾ, ਭੁੱਖਮਰੀ, ਬੇਰੁਜ਼ਗਾਰੀ, ਗਰੀਬੀ ਨੇ ਬਹੁਤ ਵੱਡੀ ਵਸੋਂ ਹੈ ਜਿਹੜੀ ਉਹਨੂੰ ਮਜਬੂਰ ਕਰ ਦਿੱਤਾ ਉੱਥੋਂ ਜਿੱਥੇ ਉਹ ਰਹਿ ਰਹੇ ਨੇ ਉਹਨਾਂ ਥਾਵਾਂ ਤੋਂ ਸੁਰੱਖਿਅਤ ਥਾਵਾਂ ਤੇ ਜਿਹੜਾ ਉਹ ਜਾਣ ਦੇ ਲਈ। ਇਸੇ ਦਰਮਿਆਨ ਜਿਹੜੇ ਹਾਦਸੇ ਵਾਪਰ ਰਹੇ ਨੇ, ਕਿਸ਼ਤੀ ਪਲਟ ਗਈ ਮਾਈਗ੍ਰੈਂਟਸ ਵਾਲੀ, ਜਿਵੇਂ ਆਪਾਂ ਗ੍ਰੀਸ ਦੀ ਗੱਲ ਕਰਕੇ ਹਟੇ ਹਾਂ, ਤਾਂ ਬਹੁਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦਾ, ਖਾਸ ਕਰਕੇ ਜਦੋਂ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਕੋਈ ਵੀ ਜ਼ਮੀਨੀ ਚੁਣੌਤੀਆਂ ਵਾਲਾ ਰਸਤਾ ਜਾਂ ਫਿਰ ਸਮੁੰਦਰੀ ਰਸਤਾ ਚੁਣਦੇ ਆ, ਤਾਂ ਇਸੇ ਦਰਮਿਆਨ ਉਹ ਜਾਨ ਜੋਖਮ ਦੇ ਵਿੱਚ ਪਾ ਕੇ ਆਪਣੇ ਘਰ-ਬਾਰ ਜਿਹੜੇ ਆ ਉਹ ਛੱਡ ਗਏ ਨੇ। ਤੇ ਇਹਨਾਂ ਦੇ ਵਿੱਚ ਵੱਡੀ ਗਿਣਤੀ ਜਿਹੜੀ ਆ ਉਹ ਮਿਡਲ ਈਸਟ, ਅਫਰੀਕੀ ਦੇਸ਼ ਤੇ ਏਸ਼ੀਆ ਦੇ ਕੁਝ ਹਿੱਸੇ ਨੇ ਜਿੱਥੇ ਲੋਕਾਂ ਨੂੰ ਆਪਣਾ ਪਲਾਨ ਜਿਹੜਾ ਉਹ ਕਰਨਾ ਪਿਆ। ਜੀ। ਤੇ ਸਟਾਕ ਮਾਰਕੀਟ ਇਸ ਟਾਈਮ ਦੇ ਉੱਤੇ ਡਾਊਨ ਚੱਲ ਰਹੀ ਹੈ ਕਿਉਂਕਿ ਉਹ ਡਿਸੀਜਨ ਵੇਟ ਕਰ ਰਹੇ ਆ ਫੈਡਰਲ ਰਿਜ਼ਰਵ ਬੋਰਡ ਦਾ ਵੀ ਇੰਟਰਸਟ ਰੇਟ ਵਧਣ ਜਾ ਰਿਹਾ ਜਾਂ ਨਹੀਂ। ਤੇ ਇਸੇ ਤਰ੍ਹਾਂ ਸ਼ਾਮ ਨੂੰ ਜੋ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੋਊਗਾ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇੰਟਰਸਟ ਰੇਟ ਦੇ ਸੰਬੰਧ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ ਵਧਾਇਆ ਆ ਜਾਂ ਉੱਥੇ ਹੀ ਰੱਖਿਆ ਹੈਗਾ। ਤੇ ਹੁਣ ਆਪਾਂ ਲੈਂਦੇ ਆ ਸਰੋਤਿਆਂ ਤੋਂ ਇਜਾਜ਼ਤ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਆਤਮਿਕ ਆਨੰਦ ਕੁਝ ਹੀ ਮਿੰਟਾਂ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।